ਸਾਰੇ ਦੋਸਤਾਂ ਮਿੱਤਰਾਂ ਨੂੰ ਜੀ ਆਇਆਂ ਨੂੰ। ਪੰਜਾਬੀ ਅਦਬੀ ਸੰਗਤ ਦਾ ਇਹ 59ਵਾਂ ਇਕੱਠ ਹੈ, ਜਿਹਦੇ ਵਿੱਚ ਅਸੀਂ ਸਾਰੇ ਦੋਸਤ ਇਕੱਠੇ ਹੋਏ ਹੋਏ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਜੀ ਆਇਆਂ ਨੂੰ। ਔਰ ਮੈਂ ਦੱਸ ਦਵਾਂ ਇੱਕ ਵਾਰੀ ਫਿਰ ਕਿ ਪੰਜਾਬੀ ਅਦਬੀ ਸੰਗਤ ਮਲੋਹਾ ਪੰਜਾਬੀ ਯੂਨੀਵਰਸਿਟੀ ਆਨਲਾਈਨ ਦੀ ਛਤਰ ਛਾਵੇਂ ਕੰਮ ਕਰ ਰਹੀ ਹੈ, ਜਿਹਦੇ ਸਦਰ ਨੇ ਡਾਕਟਰ ਮਨਜ਼ੂਰ ਇਜਾਜ਼ ਸੀ। ਤੇ ਇਹ ਸਾਡਾ, ਜਿਸ ਤਰ੍ਹਾਂ ਕਿ ਮੈਂ ਦੱਸਿਆ ਹੈ ਕਿ ਸਾਡਾ 59ਵਾਂ 59 ਸੈਸ਼ਨ ਹੈਗਾ। ਤੇ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਕਹਾਣੀ ਜਿਹੜੀ ਹੈ ਉਹ ਸਾਡੇ ਪ੍ਰਾਹੁਣੇ ਨੇ ਜਸਪਾਲ ਕੌਰ ਜੀ, ਉਹ ਸਾਡੇ ਨਾਲ ਸ਼ੇਅਰ ਕਰਨਗੇ ਆਪਣੀ ਕਹਾਣੀ। ਤੇ ਜਸਪਾਲ ਕੌਰ ਜੀ, ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਆਏ ਹੋ। ਤੁਹਾਡੀ ਅਸੀਂ ਕਹਾਣੀ ਸੁਣਾਂਗੇ ਜਿਹੜੀ ਕਿ ਜਿਹਦਾ ਕਿ ਨਾਮ ਹੈ ਜ਼ਬਾਨ। ਜਸਪਾਲ ਕੌਰ ਜੀ ਉਸਤਾਦ ਨੇ, ਇੱਕ ਸਕੂਲ ਦੇ ਵਿੱਚ ਪੜ੍ਹਾ ਰਹੇ ਨੇ, ਔਰ ਇਹਨਾਂ ਦਾ ਕਹਾਣੀ ਪਰਾਗਾ ਕਹਾਣੀ ਇਹ ਲਿਖ ਰਹੇ ਨੇ, ਔਰ ਇਹਨਾਂ ਦਾ 2023 ਵਿੱਚ ਕਹਾਣੀ ਪਰਾਗਾ ਜਿਹੜਾ ਹੈ ਉਹ ਆਇਆ ਤੇ ਉਹਦਾ ਨਾਂ ਹੈ ਓਲਿਆਂ ਦੇ ਆਰ ਪਾਰ। ਓਲਿਆਂ ਦੇ ਆਰ ਪਾਰ ਇਹ 2023 ਦੇ ਵਿੱਚ ਇਹਨਾਂ ਨੇ ਕਹਾਣੀ ਦਾ ਪਰਾਗਾ ਲਿਖਿਆ। ਔਰ ਇਹਦੇ ਇਲਾਵਾ ਇਹ ਨਸਰ ਵੀ ਲਿਖਦੇ ਨੇ, ਮੁਖਤਲਿਫ ਆਰਟੀਕਲਸ ਇਹਨਾਂ ਦੇ ਅਖਬਾਰਾਂ ਛਪ ਰਹੇ ਨੇ, ਔਰ ਉਹਦੇ ਵਰਿਆਂ ਦੇ ਸਫ਼ਰ ਦੇ ਨਾਂ ਤੋਂ ਇਹਨਾਂ ਨੇ ਉਹਨਾਂ ਨੂੰ ਛਾਪੇ ਚਾੜਿਆ ਹੈ। ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਸਪਾਲ ਕੌਰ ਜੀ ਦੇ। ਔਰ ਜਸਪਾਲ ਕੌਰ ਜੀ ਇੱਕ ਨਵਾਂ ਖੂਨ ਹੈ, ਨੌਜਵਾਨ ਲਿਖਣ ਵਾਲੇ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਅੱਛਾ ਉਹਨਾਂ ਨੇ ਲਿਖ ਰਹੇ ਨੇ ਔਰ ਮਜ਼ੀਦ ਵੀ ਅੱਛਾ ਲਿਖਣਗੇ। ਤੇ ਜਸਪਾਲ ਕੌਰ ਜੀ, ਤੁਸੀਂ ਆਪਣੀ ਕਹਾਣੀ ਸ਼ੇਅਰ ਕਰੋਗੇ ਤੇ ਤੁਸੀਂ ਜਦੋਂ ਕਹਾਣੀ ਪੜ੍ਹ ਲਓਗੇ ਤੇ ਉਹਦੇ ਬਾਅਦ ਫਿਰ ਸਾਰੇ ਦੋਸਤ ਮਿੱਤਰ ਜਿਹੜੇ ਨੇ ਉਹਦੇ ਤੇ ਗੱਲਬਾਤ ਕਰਨਗੇ। ਤੁਸੀਂ ਉਸ ਪੀਰੀਅਡ ਦੇ ਵਿੱਚ ਖਾਮੋਸ਼ ਰਹਿਣਾ ਹੈ, ਮਤਲਬ ਕੋਈ ਸਵਾਲ ਜਵਾਬ ਵੀ ਹੋਏ ਉਹਦਾ ਜਵਾਬ ਨਹੀਂ ਦੇਣਾ। ਐਂਡ ਉੱਤੇ ਅਸੀਂ ਤੁਹਾਨੂੰ ਟਾਈਮ ਦੇਵਾਂਗੇ ਕਿ ਤੁਸੀਂ ਜਿਹੜਾ ਨਾ ਉਹਦੇ ਤੇ ਕੋਈ ਗੱਲਬਾਤ ਅਸੀਂ ਕਰਨ ਦਾ ਤੁਹਾਨੂੰ ਮੌਕਾ ਦੇਵਾਂਗੇ। ਔਰ ਸਾਰੇ ਦੋਸਤ ਮਿੱਤਰ ਜਿਸ ਤਰ੍ਹਾਂ ਕਿ ਜਾਣਦੇ ਨੇ ਸਾਰੇ ਕਿ ਵਾਰੋ ਵਾਰੀ ਗੱਲਬਾਤ ਕਰਨਗੇ, ਔਰ ਜਦੋਂ ਇੱਕ ਦੋਸਤ ਗੱਲ ਕਰ ਰਿਹਾ ਹੋਏਗਾ ਤੇ ਬਾਕੀ ਜਿਹੜੇ ਨੇ ਉਹ ਸਾਰੇ ਆਪਣੇ ਆਪ ਨੂੰ ਮਿਊਟ ਕਰ ਲੈਣਗੇ। ਤੇ ਜਸਪਾਲ ਕੌਰ ਜੀ, ਤੁਸੀਂ ਆਪਣੀ ਕਹਾਣੀ ਜਿਹੜੀ ਹੈ ਉਹ ਹੁਣ ਸਾਰੇ ਦੋਸਤਾਂ ਨਾਲ ਸ਼ੇਅਰ ਕਰੋ ਪਲੀਜ਼। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਅੰਮ੍ਰਿਤਸਰ ਤੋਂ। ਜਿਸ ਤਰ੍ਹਾਂ ਕਿ ਮੈਮ ਨੇ ਦੱਸਿਆ, ਮੈਂ ਸਕੂਲ 'ਚ ਪੜ੍ਹਾ ਰਹੀ ਹਾਂ ਔਰ ਪਿਛਲੇ 4 ਸਾਲ ਤੋਂ ਮੈਂ ਕਹਾਣੀ ਵੀ ਲਿਖ ਰਹੀ ਹਾਂ। ਕਾਫੀ ਕਹਾਣੀਆਂ ਮੇਰੀਆਂ ਮੈਗਜ਼ੀਨ ਦੇ ਵਿੱਚ ਪਬਲਿਸ਼ ਹੋਈਆਂ ਨੇ, ਔਰ ਇੱਕ ਬੁੱਕ 2023 'ਚ ਓਲਿਆਂ ਦੇ ਆਰ ਪਾਰ ਆਈ ਹੈ। ਤੇ ਇਹ ਕਹਾਣੀ ਉਸ ਕਿਤਾਬ 'ਚੋਂ ਨਹੀਂ ਹੈ, ਮੇਰੀ ਨਵੀਂ ਕਹਾਣੀ ਹੈ, ਕਹਾਣੀ ਧਾਰਾ ਮੈਗਜ਼ੀਨ 'ਚ ਤੇ ਪਿਛਲੇ ਅੰਕ ਵਿੱਚ ਛਪੀ ਸੀ, ਤੇ ਸੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਇਹ ਕਹਾਣੀ ਮੈਂ ਇਸ ਲਈ ਸਾਂਝੀ ਕਰ ਰਹੀ ਹਾਂ ਕਿ ਸਾਡੇ ਦੋਵਾਂ ਪੰਜਾਬਾਂ ਦੀ ਇੱਕ ਸਮੱਸਿਆ ਹੈ, ਇਸ ਕਰਕੇ। ਹਾਂਜੀ, ਕਹਾਣੀ ਹੈ ਜ਼ੁਬਾਨ। ਪੇਰੈਂਟ ਟੀਚਰ ਮੀਟ ਤੇ ਹਰਮਨ ਦੀ ਮੰਮੀ ਵਰਿੰਦਰ ਕੌਰ ਨੂੰ ਖਾਸ ਹਦਾਇਤਾਂ ਕੀਤੀਆਂ ਗਈਆਂ। ਦਾਦੀ ਨਾਲ ਇਸ ਦਾ ਵਕਤ ਬੀਤਦਾ। I am working. I can only give my quality time to him. ਵਰਿੰਦਰ ਕੌਰ ਨੇ ਹਰਮਨ ਦੀ ਪੰਜਾਬੀ ਨਾ ਬੋਲਣ ਦੀ ਜ਼ਿੰਮੇਵਾਰੀ ਲੈਂਦਿਆਂ ਅੱਗੇ ਤੋਂ ਖਿਆਲ ਰੱਖਣ ਦਾ ਵਾਅਦਾ ਕੀਤਾ। ਡਰਾਇੰਗ ਰੂਮ ਵਿੱਚ ਕਾਲੀ ਕਦਮੀ ਇੱਧਰ ਉੱਧਰ ਸੋਫੇ ਦੇ ਪਿਛਲੇ ਪਾਸੇ ਕੰਧ ਤੋਂ ਦਰਵਾਜ਼ੇ ਤੱਕ ਵਰਿੰਦਰ ਕੌਰ ਚੱਕਰ ਲਾਈ ਜਾ ਰਹੀ ਸੀ। ਮੂੰਹ ਤੇ ਗੁੱਸਾ ਤੇ ਅਸੰਤੁਸ਼ਟਤਾ ਸੀ। ਫੁੱਲ ਏਦਾਂ ਦੇ ਹਾਵ ਭਾਵ ਦੇ ਰਹੇ ਸਨ ਕਿ ਕੋਈ ਸਾਹਮਣੇ ਆਵੇ ਤੇ ਕੁਸੈਲੇ ਬੋਲਾਂ ਨੂੰ ਅਗਲੇ ਦੇ ਕੰਨੀ ਮੜ ਕੇ ਆਪਣੇ ਚਿਹਰੇ ਦਾ ਰੰਗ ਢੰਗ ਦਰੁਸਤ ਕਰੇ, ਜਿਹੜਾ ਲਾਲ ਤੇ ਕਾਲਾ ਰਲ ਕੇ ਮੂੰਹ ਤੇ ਜ਼ੁਬਾਨ ਤੇ ਫੈਲਿਆ ਸੀ। ਬਿੰਦੂ ਬਿੰਦੂ ਕਹਿੰਦਾ ਉਸਦਾ ਡਾਕਟਰ ਪਤੀ ਸੁਖਮਨਦੀਪ ਸਿੰਘ ਅੰਦਰ ਆਉਂਦਾ ਹੈ, ਪਰ ਉਹ ਕੋਈ ਜਵਾਬ ਨਹੀਂ ਦਿੰਦੀ। ਤੂੰ ਕੀ ਦਵਾਈਆਂ ਦਾ ਵੱਡਾ ਬਿੱਲ ਆਉਣ ਵੇਲੇ ਮਰੀਜ਼ ਦੇ ਮੂੰਹ ਵਰਗਾ ਮੂੰਹ ਬਣਾਇਆ, ਜਾਂ ਫਿਰ ਟੁੱਟ ਭੱਜ ਗਿਆ ਕੁਝ ਕੰਮ ਵਾਲੀ ਹੱਥੋਂ? ਬਿੱਲ ਵਰਗੀ ਵੱਡੀ ਹਦਾਇਤ ਸੁਣ ਕੇ ਆਈ ਹਾਂ ਹਰਮਨ ਦੇ ਸਕੂਲੋਂ। ਟੁੱਟ ਭੱਜ ਗਿਆ ਮੇਰਾ ਦਿਮਾਗ ਤੇ ਸੁਪਨੇ। ਐਸਾ ਕੀ ਹੋ ਗਿਆ? ਬੜਾ ਬੀਬਾ ਮੇਰਾ ਪੁੱਤ। ਹਾਂ, ਪਰ ਸਮਾਰਟ ਨਹੀਂ। ਤੁਹਾਡਾ ਬੱਚਾ ਸਕੂਲ ਵਿੱਚ ਪੰਜਾਬੀ ਬੋਲਦਾ ਹੈ, ਹਿੰਦੀ ਦੀ ਜਮਾਤ ਵਿੱਚ ਕਾ ਨੂੰ ਕੱਕਾ, ਖਾ ਨੂੰ ਖੱਖਾ ਕਹਿੰਦਾ। ਇਹਦਾ ਐਕਸੈਂਟ ਵੀ ਪੰਜਾਬੀ ਵਾਲਾ ਹੈ। ਵਾਟਰਮੈਲਨ ਨੂੰ ਹਦਵਾਣਾ ਕਹਿ ਰਿਹਾ ਸੀ। ਤੁਸੀਂ ਪਲੀਜ਼ ਇਹਦੇ ਨਾਲ ਘਰ ਪੰਜਾਬੀ ਨਾ ਬੋਲਿਆ ਕਰੋ।
ਇਹ ਕਿਹਾ ਬੀਬੇ ਪੁੱਤ ਦੀ ਕਲਾਸ ਇੰਚਾਰਜ ਨੇ। ਤੇ ਫਿਰ ਇਹ ਕਿੱਡੀ ਕੁ ਗੱਲ ਹੈ? ਮੇਰੇ ਲਈ ਗੱਲ ਵੱਡੀ ਹੈ। ਪਿਓ ਡਾਕਟਰ, ਮਾਂ M.Com ਪ੍ਰੋਫੈਸਰ ਹੋਵੇ ਤੇ ਮੁੰਡਾ ਬੀਬਾ ਬੱਚਾ ਬਣ ਕੇ ਕੂੜੇ ਐੜੇ ਵਰਗੀ ਸ਼ਕਲ ਬਣਾ ਕੇ ਸਕੂਲ ਵਿੱਚ ਤੁਰਿਆ ਫਿਰੇ। ਅਸੀਂ ਵੀ ਤਾਂ ਇਹੋ ਬੋਲੀ ਬੋਲ ਕੇ ਜਵਾਨ ਹੋਏ ਤੇ ਇੱਥੋਂ ਤੱਕ ਪਹੁੰਚੇ ਹਾਂ। ਉਹ ਵੇਲੇ ਹੋਰ ਸੀ ਡਾਕਟਰ ਸਾਹਿਬ। ਹੁਣ ਹਰ ਕੋਈ ਹਿੰਦੀ ਇੰਗਲਿਸ਼ ਬੋਲਦਾ, ਨਹੀਂ ਤਾਂ ਫਿਰ ਅਨਪੜ੍ਹ ਸਮਝੇ ਜਾਓਗੇ। ਮੈਂ ਤਾਂ ਆਪ ਬੋਲਦੀ ਕਾਲਜ ਹਿੰਦੀ ਜਾਂ ਇੰਗਲਿਸ਼, ਨੋ ਪੰਜਾਬੀ। ਕਿੰਨੀ ਨਫ਼ਰਤ ਤੇ ਖਿਝ ਹੈ ਤੇਰੀ ਬੋਲੀ ਵਿੱਚ। ਉੱਠ ਕੇ ਕਮਰੇ 'ਚ ਚਲਾ ਜਾਂਦਾ ਹੈ। ਅਫਸੋਸ ਭਰੀ ਸ਼ਿਕਨ ਚਿਹਰੇ ਤੇ ਫੈਲ ਜਾਂਦੀ ਹੈ। ਫੈਲ ਜਾਂਦੇ ਨੇ ਉਹ ਪਰਛਾਵੇਂ ਜਿਨ੍ਹਾਂ ਵਿੱਚ ਉਹ ਵੀ ਕਦੇ ਗਵਾਚਾ ਸੀ। ਧੁੰਦਲੇ ਚਿਹਰੇ ਪਰਛਾਵਿਆਂ 'ਚੋਂ ਉੱਭਰਦੇ ਆਪਣੀ ਪਛਾਣ ਕਰਵਾਉਣ ਲੱਗੇ। ਸ਼ਹਿਰ ਦੇ ਨਾਮੀ ਇੰਗਲਿਸ਼ ਮੀਡੀਅਮ ਸਕੂਲ ਵਿੱਚ ਵੰਨ-ਸਵੰਨੇ ਆਧੁਨਿਕ ਪਹਿਰਾਵਿਆਂ ਵਿੱਚ ਸੱਜੀਆਂ ਤੇ ਚੁਸਤ ਤੌਰ ਨਾਲ ਭੱਜੀਆਂ ਫਿਰਦੀਆਂ ਮੈਡਮਾਂ ਦੇ ਚਿਹਰੇ, ਜਿਹੜੀ ਹਰ ਗੱਲ ਅੰਗਰੇਜ਼ੀ ਵਿੱਚ ਹੀ ਕਰਦੀਆਂ, ਜਿਵੇਂ ਉਹ ਇਸ ਧਰਤੀ ਦੀਆਂ ਹੋਣ ਹੀ ਨਾ। ਡੋਂਟ ਟਾਕ ਇਨ ਦਿਸ ਚੀਪ ਲੈਂਗੁਏਜ। ਅੱਜ ਵੀ ਯਾਦ ਹੈ ਰੇਵਤੀ ਮੈਡਮ ਦੀ ਹਿਮਾਕਤ ਭਰੀ ਫਿਟਕਾਰ, ਜਦੋਂ ਮੈਂ ਆਪਣੇ ਕਲਾਸਮੇਟ ਨਾਲ ਗੱਲ ਕਰ ਰਿਹਾ ਸੀ। ਉਸ ਮਗਰੋਂ ਮੈਨੂੰ ਚੁੱਪ ਲੱਗ ਗਈ ਸੀ। ਬਿੰਦੂ ਤੇ ਰੇਵਤੀ ਦਾ ਚਿਹਰਾ ਰਲਗੱਡ ਹੋਇਆ ਲੱਗਾ। ਡਾਕਟਰ ਸੁਖਮਨਦੀਪ ਨੂੰ ਅੱਜ ਫਿਰ ਉਸੇ ਚੁੱਪ ਵਰਗੀ ਚੁੱਪ ਲੱਗੀ ਸੀ ਤੇ ਖਾਮੋਸ਼ ਸਫ਼ਰ ਤੇ ਮਨ ਨੇ ਚਾਲ ਫੜ ਲਈ। ਸਕੂਲ ਦੀ ਬੱਸ ਵਿੱਚ ਵੀ ਮੈਡਮਾਂ ਪੰਜਾਬੀ ਨਾ ਬੋਲਣ ਦਿੰਦੀਆਂ। ਪਤਾ ਨਹੀਂ ਕਿੱਦਾਂ ਸਕੂਲ 'ਚ ਵੜਦੇ ਹੀ ਇਹਨਾਂ ਦਾ ਅੰਗਰੇਜ਼ੀ ਹਿੰਦੀ ਵਾਲਾ ਵਾਇਰਸ ਐਕਟਿਵ ਹੋ ਜਾਂਦਾ। ਇੰਨੀ ਨਫ਼ਰਤ ਕਰਦੇ ਨੇ ਇਹ ਲੋਕ ਪੰਜਾਬੀ ਨੂੰ। ਫਿਰ ਵਿੱਚੋਂ ਹੀ ਪਰਛਾਵਿਆਂ ਹੇਠੋਂ ਰੋਸ਼ਨ ਚਿਹਰਾ ਸੁਖਮਨ ਨੂੰ ਦਿਸਦਾ ਹੈ, ਸਿਮਰਨ ਮੈਡਮ। ਸਿਮਰਨ ਮੈਡਮ, ਉਹ ਹੌਲੇ ਜਿਹੇ ਮੁਸਕਰਾਉਂਦਿਆਂ ਬੋਲਦਾ ਹੈ। ਧੁੱਪ ਵਰਗੀ ਸ਼ਖਸੀਅਤ ਤੇ ਪੂਰਾ ਸਾਫ਼ ਗੋਈ ਵਜੂਦ। ਕਿੱਦਾਂ ਖੜੇ ਰਹਿੰਦੇ ਸੀ ਹਰ ਵੇਲੇ ਆਪਣੀ ਬੋਲੀ ਦੀ ਹਿਫਾਜ਼ਤ ਕਰਦੇ। ਸੁਖਮਨ ਨੂੰ ਆਪਣੇ ਮਰੀਜ਼ ਵੀ ਯਾਦ ਆਉਂਦੇ, ਜਿਹੜੇ ਰੋਜ਼ ਆਪਣੇ ਅੰਦਾਜ਼ ਵਿੱਚ ਉਸ ਨੂੰ ਕਿੰਨੇ ਨਵੇਂ ਸ਼ਬਦ ਸਿਖਾ ਜਾਂਦੇ। ਮਰੀਜ਼ਾਂ ਦੀ ਪੀੜ ਨੂੰ ਉਹਨਾਂ ਦੇ ਸ਼ਬਦਾਂ ਵਿੱਚੋਂ ਹੀ ਤਾਂ ਸਮਝਦਾ ਸੀ ਉਹ। ਸਿਮਰਨ ਮੈਡਮ ਦੀ ਪਾਈ ਸ਼ਬਦ ਸਾਂਝ ਉਹਨੂੰ ਅੱਜ ਵੀ ਨਾ ਭੁੱਲਦੀ। ਉਸ ਵੇਲੇ ਸਕੂਲ ਸਟੇਜ ਤੇ ਕੀਤੀ ਡਾਕਟਰ ਦੀ ਐਕਟਿੰਗ, ਜਿਸ ਦਾ ਮਰੀਜ਼ ਕਹਿੰਦਾ, ਡਾਕਟਰ ਸਾਹਿਬ, ਕੜੱਲਾਂ ਜਿਹੀਆਂ ਪੈਂਦੀਆਂ, ਸਰੀਰ ਵੱਲ ਜਿਹਾ ਨਹੀਂ, ਚਿੱਤ ਵੀ ਘਾਉ ਮਾਊ ਹੋ ਜਾਂਦਾ। ਤੇ ਮੈਂ ਉਹ ਡਾਕਟਰ ਸਾਂ ਜਿਸ ਨੂੰ ਉਹਦੀ ਗੱਲ ਵਿੱਚੋਂ ਕੋਈ ਮਰਜ਼ ਸਮਝ ਨਾ ਆਈ। ਐਕਟਿੰਗ ਕਰਦਿਆਂ ਨਾਲ ਦੇ ਪਿੰਡ ਦਾ ਡਾਕਟਰ ਬਣਿਆ ਮੁੰਡਾ ਮਰੀਜ਼ ਦਾ ਸਾਰਾ ਮਰਜ਼ ਸਮਝ ਜਾਂਦਾ ਹੈ ਤੇ ਨਾਲ ਹੀ ਮੈਨੂੰ ਸਮਝਾਉਂਦਾ ਹੈ। ਬੋਲੀ ਕੀ ਆ? ਸਾਡਾ ਆਲਾ ਦੁਆਲਾ, ਸਾਡੀ ਸੋਚ, ਸਾਡੇ ਸਾਹ। ਭਾਸ਼ਾ ਦੀ ਰਮਜ਼ ਸਮਝ ਕੇ ਮਰੀਜ਼ ਦਾ ਮਰਜ਼ ਸਮਝ ਆਊ। ਕਿੰਨੇ ਸੋਹਣੇ ਅੰਦਾਜ਼ ਵਿੱਚ ਸਿਮਰਨ ਮੈਡਮ ਨੇ ਭਾਸ਼ਾ ਦਾ ਮਹੱਤਵ ਦੱਸ ਦਿੱਤਾ ਸੀ। ਸੁਖਮਨ ਦੇ ਚਿਹਰੇ ਤੇ ਆਦਰ ਭਰੀ ਮੁਸਕਾਨ ਫੈਲ ਜਾਂਦੀ ਹੈ। ਬੱਚੇ ਜੇ ਦਿਲ ਦੀਆਂ ਗੱਲਾਂ ਕਰਦੇ ਤਾਂ ਸਿਮਰਨ ਮੈਡਮ ਨੂੰ। ਇੱਕ ਪਾਸੇ ਸਾਰਾ ਸਕੂਲ ਇੱਕੋ ਜਿਹੀ ਜ਼ਹਿਨੀਅਤ ਰੱਖਣ ਵਾਲਾ ਤੇ ਦੂਜੇ ਪਾਸੇ ਇਕੱਲੀ ਸਿਮਰਨ ਮੈਡਮ ਇਹਦੀ ਸ਼ਾਨ 'ਚ ਗੁਸਤਾਖੀ ਕਰਨ ਵਾਲਿਆਂ ਨਾਲ ਨਿਪਟਦੇ ਰਹਿੰਦੇ। ਮੈਮ, ਤੁਸੀਂ ਕਹਿੰਦੇ ਹੋ ਪੰਜਾਬੀ ਸਾਡੀ ਮਾਂ ਬੋਲੀ ਹੈ, ਪਰ ਸਕੂਲ ਵਾਲੇ ਕਹਿੰਦੇ ਬੋਲੋ ਨਾ। 2-3 ਬੱਚੇ ਪੰਜਾਬੀ ਦੀ ਜਮਾਤ ਵਿੱਚ ਆਵਾਜ਼ ਉਠਾਉਂਦੇ ਹਨ। ਕਈ ਵਾਰ ਅਜਿਹੇ ਸਵਾਲਾਂ ਦੇ ਜਵਾਬ ਦੇਣੇ ਉਹਨਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਾ ਹੁੰਦੇ। ਬੜੇ ਤੋਲ ਮੋਲ ਨਾਲ ਫਿਰ ਜਵਾਬ ਦਿੰਦੇ। ਗੱਲ ਏਦਾਂ ਹੀ ਬੱਚਿਓ ਕਿ ਤੁਸੀਂ ਅੰਗਰੇਜ਼ੀ ਮਾਧਿਅਮ ਸਕੂਲ 'ਚ ਪੜ੍ਹ ਰਹੇ ਹੋ। ਅੰਗਰੇਜ਼ੀ ਤੁਹਾਨੂੰ ਚੰਗੀ ਤਰ੍ਹਾਂ ਆ ਜਾਵੇ, ਉਹਨਾਂ ਦਾ ਮਕਸਦ ਸਿਰਫ ਇੰਨਾ ਹੈ। ਪੰਜਾਬੀ ਤਾਂ ਤੁਹਾਡੀ ਮਾਂ ਬੋਲੀ ਹੈ, ਇਹ ਤਾਂ ਤੁਸੀਂ ਸਿੱਖ ਹੀ ਲੈਣੀ। ਪਰ ਮੈਮ, ਉਹ ਕਹਿੰਦੇ ਨੇ ਕਿ ਪੇਂਡੂ ਗਵਾਰਾਂ ਦੀ ਭਾਸ਼ਾ ਹੈ। स्पीक इन इंग्लिश, नहीं तो रेड कार्ड इशू करती हूँ। ਬੱਚੇ ਹੁਬ ਕੇ ਸਿਮਰਨ ਮੈਡਮ ਨੂੰ ਦੱਸ ਰਹੇ ਸਨ। ਉਹਨਾਂ ਨੂੰ ਪਤਾ ਸੀ ਕਿ ਇਸ ਮਾਮਲੇ 'ਚ ਸਾਡੀ ਸੁਣਵਾਈ ਹੋਰ ਕਿਸੇ ਨੇ ਨਹੀਂ ਕਰਨੀ। ਨਹੀਂ ਬੱਚੇ, ਇਹ ਸਾਹਿਤਕਾਰਾਂ ਦੀ ਭਾਸ਼ਾ ਹੈ, ਸੂਫੀਆਂ ਦੀ ਕਲਮ ਦੀ ਛੋਹ ਹੈ, ਲੈਂਦੇ ਚੜ੍ਹਦੇ ਦੀ ਬਹੁਤ ਅਮੀਰ ਹੈ ਇਹ ਬੋਲੀ। ਬਿੰਦੂ ਨੂੰ ਇਹ ਗੱਲਾਂ ਕਿਵੇਂ ਸਮਝਾਈਆਂ ਜਾਣ? ਹਰਮਨ ਤਾਂ ਟੁੱਟ ਜਾਵੇਗਾ, ਦੋਹਰੇ ਮਾਪਦੰਡਾਂ ਵਿੱਚ ਪੀਸਿਆ ਜਾਵੇਗਾ। ਹਰਮਨ ਦੇ ਵਧਣ ਵਿਕਸਣ ਦਾ ਵੇਲਾ ਹੈ। ਦਾਦੀ ਦੀ ਛਾਂ ਹੇਠੋਂ ਖਿੜ ਰਿਹਾ ਹੈ। ਡਾਕਟਰ ਸੁਖਮਨ ਫਿਕਰਮੰਦ ਸੀ। ਆਪ ਉਸਦੀਆਂ ਕਾਪੀਆਂ ਕਿਤਾਬਾਂ ਚੈੱਕ ਕਰਦਾ ਹੈ। ਹਰਮਨ ਦੀ ਡਾਇਰੀ ਦੇ 2 ਦਿਨ ਪੁਰਾਣਾ ਨੋਟ ਸੀ ਕਿ ਪੰਜਾਬੀ ਤੇ ਫ੍ਰੈਂਚ ਵਿੱਚੋਂ ਕੋਈ ਇੱਕ ਭਾਸ਼ਾ ਸਕੂਲ ਵਿੱਚ ਪੜ੍ਹਾਈ ਜਾਵੇਗੀ। ਵਰਿੰਦਰ ਦੇ ਦਸਤਖਤ ਹੇਠ ਫ੍ਰੈਂਚ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ ਸੀ। ਹਰਮਨ ਦੀ ਟੀਚਰ ਨੂੰ ਫੋਨ ਕਰਕੇ ਸੁਖਮਨ ਉਸਦੀ ਆਪਸ਼ਨ ਬਦਲਵਾ ਦਿੰਦਾ। ਵਰਿੰਦਰ ਫਿਰ ਤਿਲ ਮਿਲਾਉਂਦੀ ਹੈ। ਦੁਨੀਆ ਕਿਤੇ ਦੀ ਕਿਤੇ ਪਹੁੰਚ ਗਈ, ਇਹ ਖੂਹ ਦੇ ਡੱਡੂ ਪੰਜਾਬੀ ਪਿਆਰ ਚੋਂ ਹੀ ਨਹੀਂ ਬਾਹਰ ਨਿਕਲਦੀ। ਜਦੋਂ ਫ੍ਰੈਂਚ ਦੀ ਲੋੜ ਪਊ, ਉਹ ਵੀ ਸਿੱਖੀ ਜਾਊ। ਡਾਕਟਰ ਸੁਖਮਨ ਆਪਣਾ ਪੱਖ ਰੱਖਦਾ। ਫ੍ਰੈਂਚ ਦੀ ਹੀ ਲੋੜ ਪੈਣੀ ਆ, ਬਿੰਦੂ ਆਪਣੀ ਸੋਚ ਨੂੰ ਜ਼ੁਬਾਨ ਦਿੰਦੀ। ਜਦੋਂ ਬਾਹਰ ਜਾਣਾ ਤੇ ਉੱਥੇ ਪੰਜਾਬੀ ਨਾਲ ਚੁੱਕੇ ਫਿਰੂ। ਤੁਸੀਂ ਨਹੀਂ ਕਿਸੇ ਪਾਸੇ ਲੱਗਣ ਦੇਣਾ। ਰੁਜ਼ਗਾਰ ਤੇ ਨਹੀਂ ਨਾ ਮਿਲਣ ਲੱਗਾ ਤੁਹਾਡੀ ਸੋ ਕਾਲਡ ਮਿੱਠੀ ਬੋਲੀ ਬੋਲ ਪੜ ਕੇ। ਰੁਜ਼ਗਾਰ ਤੇ ਭਾਵੇਂ ਮਿਲ ਜਾਵੇ, ਪਰ ਕਿਰਦਾਰ ਵੀ ਨਹੀਂ ਪੜਨਾ ਮਾਂ ਬੋਲੀ ਦਾ ਨਿੱਘ ਮਾਣੇ ਬਗੈਰ। ਸੁਖਮਨ ਭਾਵੁਕਤਾ ਵਸ ਤਨਜ਼ ਕਰਦਾ। ਇੰਨੀਆਂ ਫੀਸਾਂ ਭਰੀ ਦੀਆਂ, ਪੰਜਾਬੀ ਸਿਖਾਉਣ ਨੂੰ ਕਰ ਰਹੇ ਇੰਨਾ ਖਰਚ। ਡਾਕਟਰ ਹੋ ਕੇ ਵੀ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ। ਨਹੀਂ ਬੋਲਣੀ ਤੇ ਹਿੰਦੀ 'ਚ ਗੱਲ ਕਰਿਆ ਕਰੋ ਬੱਚੇ ਨਾਲ।
नहीं तो ना करिया कर। मूँह वट के बिंदु बाहर चली जाती है। ਜਦੋਂ ਭਿੱਟ ਜਾਏ ਬੁੱਧ ਤੇ ਨਹੀਂ ਰਹਿੰਦੀ ਸੁੱਧ, ਫਜ਼ੂਲ ਬਹਿਸ ਤੋਂ ਦੁਖੀ ਹੋ ਕੇ ਸੁਖਮਨ ਮੱਥੇ ਤੇ ਹੱਥ ਮਾਰਦਾ ਹੈ। ਹਰਮਨ ਨੂੰ ਵੀ ਸਿਮਰਨ ਮੈਡਮ ਵਰਗੀ ਟੀਚਰ ਦੀ ਲੋੜ ਹੈ। ਸੁਖਮਨ ਆਪਣੇ ਭਵਿੱਖ ਤੋਂ ਸੰਤੁਸ਼ਟ ਤੇ ਖੁਸ਼ ਸੀ। ਕਾਮਯਾਬੀ ਦਾ ਸਿਹਰਾ ਸਿਮਰਨ ਮੈਡਮ ਦੇ ਸਿਰ ਬੰਨ੍ਹਦਾ ਹੈ ਤੇ ਇਸੇ ਫਿਕਰ ਵਿੱਚ ਉਹ ਹਰਮਨ ਦੀ ਪੰਜਾਬੀ ਟੀਚਰ ਹਰਿੰਦਰ ਕੌਰ ਨੂੰ ਮਿਲਦਾ ਹੈ। ਡਾਕਟਰ ਸੁਖਮਨ, ਸਾਨੂੰ ਤੁਹਾਡੇ ਵਰਗੇ ਪੇਰੈਂਟਸ ਦੀ ਹਰ ਵੇਲੇ ਲੋੜ ਹੈ ਤੇ ਹਰਮਨ ਵਰਗੇ ਬੱਚੇ ਸਾਡਾ ਮਾਣ। ਸੁਖਮਨ ਸਿਮਰਨ ਮੈਡਮ ਦਾ ਜ਼ਿਕਰ ਵੀ ਕਰਦਾ ਹੈ ਤੇ UNO ਰਿਪੋਰਟ ਦੀ ਭਵਿੱਖਬਾਣੀ ਤੇ ਫਿਕਰ ਵੀ ਜ਼ਾਹਿਰ ਕਰਦਾ ਹੈ ਕਿ ਪੰਜਾਬੀ ਸੱਚਮੁੱਚ ਖਤਮ ਹੋ ਜਾਏਗੀ। ਇਹ ਮਰ ਰਹੀਆਂ ਭਾਸ਼ਾਵਾਂ ਦੀ ਲਿਸਟ ਵਿੱਚ ਸ਼ੁਮਾਰ ਕੀਤੀ ਗਈ ਹੈ। ਜਦ ਤੱਕ ਇਹ ਸਕੂਲਾਂ 'ਚ ਪੜ੍ਹਾਈ ਜਾਂਦੀ ਰਹੇਗੀ, ਕਦੇ ਨਹੀਂ ਮੁੱਕ ਸਕਦੀ। ਹਰਿੰਦਰ ਮੈਡਮ ਦੀ ਆਵਾਜ਼ ਵਿੱਚ ਸਥਿਰਤਾ ਸੀ ਤੇ ਹੁਣ ਸਭ ਤੋਂ ਪਹਿਲਾਂ ਫ੍ਰੈਂਚ ਵਾਲਾ ਕੀੜਾ ਬਾਹਰ ਕੱਢਣਾ ਹੈ। ਪਹਿਲੀ ਤੋਂ 10ਵੀਂ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦਾ ਕਾਨੂੰਨ ਹੈ, ਬਸ ਲਾਗੂ ਹੋਣ ਦੀ ਦੇਰ ਹੈ। ਹਰਿੰਦਰ ਹੁਣ ਸੰਤੁਸ਼ਟ ਸੀ, ਲੋੜ ਤਾਂ ਅਸਲ ਵਾਰਸਾਂ ਦੀ ਜਾਗਣ ਦੀ ਸੀ। ਪ੍ਰਿੰਸੀਪਲ ਨੂੰ ਖਬਤ ਜੇ ਚੜੀ ਸੀ ਕਿ ਹਰ ਕੋਈ ਸਕੂਲ ਵਿੱਚ ਅੰਗਰੇਜ਼ੀ ਬੋਲੇ। ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ, ਦਿਸ ਇਜ਼ ਇੰਗਲਿਸ਼ ਸਪੀਕਿੰਗ ਕੈਂਪਸ, ਨੋਬਡੀ ਵਿਲ ਟਾਕ ਇਨ ਅਦਰ ਲੈਂਗੁਏਜ, ਸਪੈਸ਼ਲੀ ਪੰਜਾਬੀ। 10ਵੀਂ ਜਮਾਤ ਪਾਸ ਸਟੋਰ ਕੀਪਰ ਰਾਜੂ ਨੂੰ ਇੱਕ 4-5 ਲਾਈਨਾਂ ਦੀ ਕਵਿਤਾ ਅੰਗਰੇਜ਼ੀ 'ਚ ਤੋਤੇ ਵਾਂਗੂ ਰਟਾ ਕੇ ਸਟੇਜ ਤੇ ਚੜਾ ਦਿੱਤਾ ਤੇ ਬਾਅਦ ਵਿੱਚ ਪ੍ਰਿੰਸੀਪਲ ਆਪਣੀ ਸਪੀਚ ਵਿੱਚ ਇਫ ਹੀ ਕੈਨ ਸਪੀਕ ਵੈਲ ਵਾਈ ਨਾਟ ਯੂ, ਬੱਚਿਆਂ ਦੇ ਦਿਮਾਗ ਧੋਣ ਦੇ ਵੱਖ-ਵੱਖ ਤਰੀਕੇ ਲੱਭੇ ਜਾਂਦੇ, ਫਿਰ ਮਨ ਮਰਜ਼ੀ ਦੇ ਰੰਗ ਵਿੱਚ ਰੰਗੇ ਜਾਂਦੇ। ਪੰਜਾਬੀ ਅਧਿਆਪਕ ਨੁਕਰੇ ਜਿਹੇ ਲੱਗੇ ਵਿਉਂਤਿਆ ਹੋਇਆ ਕੰਮ ਕਰਦੇ ਰਹਿੰਦੇ। ਪਾਠ ਪੜ੍ਹਾਉਣ ਤੋਂ ਲੈ ਕੇ ਪ੍ਰਸ਼ਨ ਉੱਤਰ ਲਿਖਾਉਣ ਤੱਕ ਉਹਨਾਂ ਦੀ ਨੌਕਰੀ ਪੂਰੀ ਹੋ ਜਾਂਦੀ। ਪਰ ਹਰਿੰਦਰ ਅੰਦਰੇ ਅੰਦਰ ਵਿਸ ਘੋਲਦੀ ਰਹਿੰਦੀ। ਡੋਂਟ ਸਪੀਕ ਇਨ ਪੰਜਾਬੀ ਦੀਆਂ ਹਉਮੈ ਭਰੀਆਂ ਹਦਾਇਤਾਂ ਉਹਨੂੰ ਚੁਭਦੀਆਂ। ਅਜਿਹੇ ਅਨੇਕਾਂ ਤੀਰ ਖਾ ਉਹ ਜ਼ਖਮੀ ਸ਼ੇਰਨੀ ਵਰਗੀ ਹੋ ਗਈ ਸੀ ਤੇ ਹੁਣ ਪੰਜਾਬੀ ਦੇ ਹੱਕ ਵਿੱਚ ਥੋੜਾ ਬੋਲਦੀ ਗਰਜਣ ਵੀ ਲੱਗ ਗਈ। ਹਰ ਜਮਾਤ ਵਿੱਚ ਉਹਨੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦਾ ਬੀੜਾ ਚੁੱਕ ਲਿਆ। ਛੇਤੀ ਕੀਤਿਆਂ ਉਹਦੇ ਸਾਹਮਣੇ ਡੋਂਟ ਸਪੀਕ ਇਨ ਪੰਜਾਬੀ ਕਹਿਣ ਦੀ ਹਿੰਮਤ ਕੋਈ ਨਾ ਕਰਦਾ। ਦੂਜੇ ਪਾਸੇ ਬਾਕੀ ਅਧਿਆਪਕ ਵੀ ਸਕੂਲ ਨਿਯਮਾਂ ਨੂੰ ਪੂਰਾ ਕਰਦੇ ਆਪਣੇ ਰਾਹ ਤੇ ਚੱਲ ਰਹੇ ਸਨ। ਆਖਿਰ ਇੰਗਲਿਸ਼ ਮੀਡੀਅਮ ਸਕੂਲ 'ਚ ਪੜ੍ਹਾ ਰਹੇ ਨੇ। ਸਕੂਲ ਦੇ ਮਾਪੇ, ਅਧਿਆਪਕ, ਬੱਚੇ ਤੇ ਆਲੇ ਦੁਆਲੇ ਦੀ ਫਿਜ਼ਾ ਵੀ ਇਸ ਮਾਹੌਲ ਦੇ ਨਾਲ ਸੀ। ਪਰ ਕੁਝ ਬੱਚੇ ਵੀ ਹਰਿੰਦਰ ਦੀ ਤਰ੍ਹਾਂ ਔਖ ਮਹਿਸੂਸ ਕਰਦੇ। ਹਰਮਨ ਵੀ ਉਹਨਾਂ ਵਿੱਚੋਂ ਇੱਕ ਸੀ। ਹਾਲੇ ਦੂਜੀ ਜਮਾਤ ਵਿੱਚ ਹੀ ਤਾਂ ਪੜ੍ਹਦਾ ਸੀ ਹਰਮਨ। ਸਕੂਲ ਦੇ ਮਾਹੌਲ ਵਿੱਚ ਉਲਝਿਆ ਹੋਇਆ ਚੁੱਪਚਾਪ ਰਹਿਣ ਲੱਗ ਪਿਆ। ਹਿੜ ਕਰਕੇ ਹੱਸਣ ਵਾਲੇ ਦੇ ਮੂੰਹ ਤੋਂ ਮੁਸਕਰਾਹਟ ਵੀ ਗਾਇਬ ਸੀ। ਖੁੱਲੇ ਡੁੱਲੇ ਮਾਹੌਲ 'ਚ ਪਲੇ ਹਰਮਨ ਨੂੰ ਚੁੱਪ ਜਿਹਾ ਵੇਖ ਕੇ ਉਹਦੇ ਬਾਪ ਡਾਕਟਰ ਸੁਖਮਨ ਦੇ ਦਿਲ 'ਚ ਕੁਝ ਰੜਕ ਰਿਹਾ ਸੀ ਤੇ ਵੰਨ-ਸਵੰਨੇ ਮੂੰਹ ਬਣਾ ਕੇ ਉਹਨੂੰ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਡਾਕਟਰ ਸੁਖਮਨ ਖਿੜਖਿੜਾ ਕੇ ਹੱਸ ਰਿਹਾ ਸੀ। ਪਾਪਾ, ਡੋਂਟ ਲਾਫ ਇਨ ਦਿਸ ਮੈਨਰ, ਜਸਟ ਲਾਈਕ ਗੰਵਾਰ। ਗੰਵਾਰ? ਹਾਂਜੀ ਪਾਪਾ, ਜਦੋਂ ਮੈਂ ਜਮਾਤ ਵਿੱਚ ਉੱਚੀ ਹੱਸ ਰਿਹਾ ਸੀ ਤੇ ਮੈਮ ਨੇ ਕਿਹਾ ਸੀ ਮੈਨੂੰ, अब से मैं भी हिंदी में बात करूंगा। मैम कहते हैं पढ़े लिखे लोग अंग्रेजी और हिंदी में बात करते हैं और हिंदी हमारी राष्ट्रभाषा है। सुखमन फिक्र च लै जांदा है। नहीं पुत्र, इस गल का प्रभाव नहीं लेना। नानक वर्गे चिंतकों ने इस भाषा विच गल कीती है। बहुत मिठी बोली है ये ते नाले हिंदी साडी राष्ट्रीय भाषा नहीं है। सारियां 22 दियां 22 भाषावां राष्ट्रीय भाषावां हैं। एक ही मैसेज आ गया। Punjabi subject will be compulsory from 1 to 10 as per government instructions। ਉਹ ਚੰਗੀ ਭਲੀ ਫ੍ਰੈਂਚ 2 ਸਾਲ ਪੜ੍ਹੀ ਸੀ, ਹੁਣ ਫਿਰ ਪੰਜਾਬੀ ਨੇ ਟੰਗ ਅੜਾ ਦਿੱਤੀ ਵਿੱਚ। ਵਰਿੰਦਰ ਫਾਲਤੂ ਦਾ ਦੁੱਖ ਮਹਿਸੂਸ ਕਰ ਉਬਲ ਰਹੀ ਸੀ। ਪਰ ਹਰਮਨ ਖੁਸ਼ ਸੀ। ਸ਼ੁਕਰ ਹੈ ਹੁਣ ਪੰਜਾਬੀ ਪੜਾਂਗੇ। ਯੂ ਵਿਲ ਕੰਟੀਨਿਊ ਇਟ ਆਊਟਸਾਈਡ। ਨੋ, ਹਰਮਨ ਵੀ ਬਜ਼ਿੱਦ ਸੀ। ਮੰਮਾ, ਇੱਕ ਗੱਲ ਤਾਂ ਦੱਸੋ, ਜਦੋਂ ਤੁਸੀਂ ਦਾਦੀ ਨਾਨੀ ਨਾਲ ਗੱਲ ਕਰਦੇ ਹੋ ਤਾਂ ਪੰਜਾਬੀ ਬੋਲਦੇ ਹੋ, ਫਿਰ ਮੇਰੇ ਨਾਲ ਹਿੰਦੀ ਕਿਉਂ? नो आर्गूमेंट्स। वरिंदर चिड़ गई सी। इंज करिए बिंदु भी आप अपनी जमीन जायदाद ते पैसा धेला कुछ लोड़वंद लोगों के नां कर देने जां कुछ किसी ट्रस्ट के नां। डॉक्टर सुखमन भी मां पुत की बहस विच शामिल हो जाता है। की मतलब? तुहाडे व्यंग समझ नहीं आउंदे मैनूं, सिद्धी गल करो। इकनॉमिक्स से मैडम जी, जे बच्चे दा अपनी मां बोली ते कोई हक नहीं, सभ्याचार नूं भी भुला ही देना है, तो फिर जमीन जायदाद ते भी हक क्यों होवे? वो भी बगाने सांभ लैण। ਇਹ ਕੀ ਗੱਲ ਹੋਈ? ਵਰਿੰਦਰ ਲਾਜਵਾਬ ਜਿਹੀ ਹੋ ਜਾਂਦੀ ਹੈ ਤੇ ਹਰਮਨ ਪਿਓ ਦੇ ਮੋਢੇ ਚੜ ਜਾਂਦਾ ਹੈ। ਮੇਲ ਦੇਖੀ ਆਪਨੇ ਹਰਿੰਦਰ ਕੀ? ਸਕੂਲ ਦੀ ਵਾइस प्रिंसिपल ने नवे आए प्रिंसिपल नाल हरिंदर बारे गल छेड़ी। हाँ, ऐसा जज्बा कम ही देखा मैंने। मैं खुद बंगाली हूँ और उसने जिक्र भी किया है इस बात का कि इंटरनेशनल मदर टंग डे बंगालियों की देन है। सर, इस हरिंदर का बहुत सालों से यही हाल है।
हर प्रिंसिपल को लेटर लिखती है। पहले हमने इंग्लिश स्पीकिंग के साथ ऑप्शन दी थी, मुझे नहीं पसंद ऐसी रिजिडिटी। हमने कभी नहीं सुनी इसकी बात, खुद ही लगी रहती है। वाइस प्रिंसिपल नवे प्रिंसिपल ਨੂੰ समझा रही सी। फाइनली मैं फ्रेंच हटाने लगा हूँ। फ्रेंच हट गई ਤੇ ਹਰਿੰਦਰ ਡਟ ਗਈ ਆਪਣੇ ਫੈਸਲਿਆਂ ਤੇ। ਸਟਾਫ ਰੂਮ ਵਿੱਚ ਮੈਡਮਾਂ ਹਰਿੰਦਰ ਨੂੰ ਵਧਾਈ ਦੇ ਰਹੀ ਸੀ। ਵਧਾਈਆਂ ਮੈਮ, ਕੀ ਹੱਲਾ ਕਰਤਾ, ਫ੍ਰੈਂਚ ਗਾਏ ਪੰਜਾਬੀ ਲਾਜ਼ਮੀ। ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ। ਵੈਸੇ ਮੈਨੂੰ ਇੱਕ ਗੱਲ ਦੀ ਅੱਜ ਤੱਕ ਸਮਝ ਨਹੀਂ ਆਈ ਹਰਜੀਤ ਮੈਮ, ਕਿ ਪੰਜਾਬ ਦੇ ਲੋਕ ਹਿੰਦੀ ਕਿਉਂ ਬੋਲਦੇ ਨੇ। ਸਾਰੇ ਇੰਡੀਆ 'ਚ ਸਾਡੀ ਹੀ ਸਟੇਟ ਐਸੀ ਹੈ ਜਿਸ ਨੂੰ ਆਪਣੀ ਭਾਸ਼ਾ ਮਾੜੀ ਲੱਗਦੀ। आ स्टाफ रूम से ही देख ला, हमने ऐसा किया वैसा किया, ये डाल दिया, हमने होमवर्क नहीं डाला, सारा दिन डाला डाला करदियां रहिंदियां, बड़ियां भैड़ियां लगदियां मैनूं फिर। हरजीत टेबल ते हथ मार के हसदी है। सच्ची मैनूं हिंदी मजबूरन किसी वेले बोलनी पवे। मैं अंग्रेजी भी वधिया बोल लैंदी हां, पर जो मज़ा मैनूं पंजाबी बोल के आउंदा ओह होर कुछ नहीं। इहो ते गल आ, ये समझदी शायद मैं पंजाबी टीचर हां तां करके बोलदी हां, पर जे मैं साइंस टीचर भी हुंदी ਤਾਂ ਮੈਂ ਫਿਰ ਵੀ ਆਪਣੀ ਬੋਲੀ ਦੀ ਆਵਾਜ਼ ਉਠਾਉਂਦੀ। ਮਾਪੇ ਤੇ ਅਧਿਆਪਕ ਬੱਚਿਆਂ ਦੀ ਰੂਹ ਮਾਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਲੋਰੀਆਂ ਬਾਰੇ ਦੱਸ ਰਹੀ ਸੀ ਬੱਚਿਆਂ ਨੂੰ ਤਾਂ ਕੀ ਜਵਾਬ ਆਉਂਦਾ ਹੈ, मैम हम तो कभी नहीं हमें तो कभी नहीं कहा मम्मा ने मेरा चन लाडला सौवे मेरा लाल। मैंने तो पहली बार सुने आपसे ये वर्ड्स। ਤਾਂ ਫਿਰ ਉਹ ਕੀ ਕਹਿੰਦੇ ਨੇ, गो टू स्लीप माई स्वीट बेबी। ਤਾਂ ਮੈਂ लाजवाब सी। बेअणखे लोग ने, छड्ड इन्हां दी गल। माहौल फिर बदलता है, सरकार डिगदी है ते नवे अहुदेदार वल्लों स्कूल अध्ययन मगरों चलाई तलवार दा वार पंजाबी ते हुंदा। हाउ कैन वी इनकरेज द स्टूडेंट टू स्पीक इन इंग्लिश। अध्यापक अपनी समझ अनुसार वध चढ़ सलाहां दिंदे ने। मैम वी विल गिव stars to the students who are fluent in English. We can create walls for spoken stars। ਖੋਖਲੀਆਂ ਜਿਹੀਆਂ ਗੱਲਾਂ ਸੁਣ ਹਰਿੰਦਰ ਦੇ ਮਨ ਵਿੱਚ ਲੱਜਤ ਭਰੀ ਚੀਸ ਜਿਹੀ ਉੱਠਦੀ ਹੈ। ਕਿਤੇ ਕੋਈ ਕੋਸ਼ਿਸ਼ ਮਾਂ ਬੋਲੀ ਨੂੰ ਨਾ ਭੁੱਲਣ ਲਈ ਵੀ ਹੋਵੇ। ਰੱਬਾ ਇੰਨੀ ਹਨੇਰ ਕਰਦੀ, ਸ਼ਰੇਆਮ ਜੜੀ ਤੇਲ ਦਿੱਤਾ ਜਾ ਰਿਹਾ ਨਵੀਆਂ ਨਸਲਾਂ ਨੂੰ। ਜੇ ਸਵੇਰੇ ਪ੍ਰਾਰਥਨਾ ਕਰਦੇ ਹਾਂ ਸਭਾ ਤਾਂ ਅੰਗਰੇਜ਼ੀ ਵਿੱਚ, ਕੀ ਰੱਬ ਨੂੰ ਯਾਦ ਕਰਨ ਲਈ ਵੀ ਸਾਡੀ ਭਾਸ਼ਾ ਕਾਬਲ ਨਹੀਂ। ਸਭ ਤੋਤੇ ਨੂੰ 8ਵੀਂ ਜਮਾਤ ਦੇ ਦੀਪਕ ਦੀ ਵਿਚਾਰਗੀ ਕਿਵੇਂ ਭੁੱਲਣਾ। ਕਿੰਨਾ ਬੇਬਸ ਹੋ ਕੇ ਕਿਹਾ ਸੀ ਉਸਨੇ, ਮੈਮ ਤੁਸੀਂ ਕਹਿੰਦੇ ਹੋ ਘਰ ਪੰਜਾਬੀ ਬੋਲਿਆ ਕਰੋ, ਪ੍ਰੈਕਟਿਸ ਹੋਵੇਗੀ, ਪਰ ਮੌਮ ਘਰ ਵੀ ਇੰਗਲਿਸ਼ ਹੀ ਬੋਲਣ ਨੂੰ ਕਹਿੰਦੀ ਹੈ। ਆਈ ਐਮ ਸੋ ਕਨਫਿਊਜ਼ਡ। ਤੇ ਮੇਰੇ ਕੋਲੋਂ ਅੱਗੇ ਕੁਝ ਬੋਲਿਆ ਨਾ ਗਿਆ। ਕੀ ਇੱਥੇ ਮੁਰਤਹਾਨ ਵਰਤ ਗਈ ਹੈ ਮੇਰੇ ਪੰਜਾਬ 'ਚ। ਕਵੀ ਮਰ ਰਹੀ ਪੰਜਾਬੀ ਤੇ ਕਵਿਤਾਵਾਂ ਲਿਖ ਕੇ ਸਿਰਫਰੂ ਹੋ ਜਾਂਦੇ ਨੇ ਤੇ ਸਰਕਾਰਾਂ ਵੋਟਾਂ ਵੇਲੇ ਬਿਆਨ ਦੇ ਕੇ, ਸਿਵਾਏ ਮਾਪਿਆਂ ਤੋਂ ਕੋਈ ਸਾਹ ਨਹੀਂ ਪਾ ਸਕਦਾ ਇਹਦੇ ਵਿੱਚ। ਕਿੱਥੋਂ ਲੱਭੀਏ ਜਿੰਦਾ ਰੂਹ, ਉਹ ਸਿੰਮੀਆਂ ਅੱਖਾਂ ਨੂੰ ਉੱਥੇ ਹੀ ਡੱਕ ਲੈਂਦੀ ਹੈ ਕਿਤੇ ਕੋਈ ਵੇਖ ਨਾ ਲਵੇ। ਦਿਲ ਨੂੰ ਹੌਸਲੇ 'ਚ ਕਰਦੀ ਆਪ ਸਾਵੀਂ ਹੁੰਦੀ ਹੈ। ਅੰਤਰ ਸਕੂਲ ਮੁਕਾਬਲਿਆਂ 'ਚ ਪੰਜਾਬੀ ਭਾਸ਼ਣ ਮੁਕਾਬਲੇ ਲਈ ਬੱਚੇ ਚੁਣਨੇ ਸਨ। ਕੋਈ ਬੱਚਾ ਢੰਗ ਨਾਲ ਬੋਲ ਨਹੀਂ ਰਿਹਾ ਸੀ, ਮੁਕਾਬਲੇ ਲਈ ਫਿੱਟ ਨਹੀਂ ਆ ਰਿਹਾ ਸੀ। ਵਟ ਹੈਪਨ ਮੈਮ, ਵਾਈ ਇਜ਼ ਦ ਸਟੂਡੈਂਟਸ ਹੈਜ਼ੀਟੈਂਟ ਇਨ ਪੰਜਾਬੀ ਸਪੀਕਿੰਗ। ਪ੍ਰਿੰਸੀਪਲ ਰਾਉਂਡ ਤੇ ਆਇਆ, ਕੋਲ ਖਲੋ ਗਿਆ। ਹਾਂਜੀ ਸਰ, ਵੱਡਾ ਕਾਰਨ ਹੈ ਇਸ ਪਿੱਛੇ। ਸਾਰਾ ਸਾਲ ਸਕੂਲ ਵਿੱਚ ਪੰਜਾਬੀ ਦੀ ਬਿਹਤਰੀ ਲਈ ਪ੍ਰੋਗਰਾਮ ਮੇਰੇ ਵਾਰ-ਵਾਰ ਅਰਜ਼ ਕਰਨ ਦੇ ਬਾਵਜੂਦ ਵੀ ਕਦੇ ਨਹੀਂ ਕਰਵਾਇਆ ਜਾਂਦਾ। ਜਦੋਂ ਕਦੇ ਸਕੂਲ ਦੀ ਸਟੇਜ ਤੇ ਉਹਨਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਬਾਹਰਲੇ ਸਕੂਲ ਜਾ ਕੇ ਕਿੱਦਾਂ ਬੋਲਣਗੇ। ਓਕੇ ਵੀ ਵਿਲ ਡੂ ਇਟ, ਜਵਾਬ ਸੁਣ ਕੇ ਉਡੀਕ ਕਰਦੀ ਰਹਿੰਦੀ ਹਾਂ, ਪਰ ਮੁਕਾਬਲੇ ਅੰਗਰੇਜ਼ੀ ਭਾਸ਼ਾ 'ਚ ਹੀ ਹੁੰਦੇ। ਬਹੁਤੇ ਮਾਂ-ਪਿਓ ਵੀ ਬੱਚਿਆਂ ਨੂੰ ਅੰਗਰੇਜ਼ੀ 'ਚ ਭਾਗ ਲੈਣ ਲਈ ਹੀ ਉਤਸ਼ਾਹਿਤ ਕਰਦੇ ਨੇ। ਸੁਖਿੰਦਰ ਦੀ ਆਵਾਜ਼ ਵਿੱਚ ਰੋਹ ਤੇ ਬੇਵਸੀ ਵੇਖ ਕੇ ਵਾਈਸ ਪ੍ਰਿੰਸੀਪਲ ਮੁਸਕੜੀਏ ਹੱਸ ਰਹੀ ਸੀ। ਆਪਣਾ ਭਾਈਚਾਰਾ ਵੱਧਦਾ ਤੇ ਸਥਿਤੀ ਮਜ਼ਬੂਤ ਹੁੰਦਿਆਂ ਵੇਖ ਕੇ ਉਹ ਜਿੱਤ ਮਹਿਸੂਸ ਕਰ ਰਹੀ ਸੀ। ਸ਼ੁਕਰੀਆ। बहुत शुक्रिया जसपाल कौर जी, बड़ा अच्छा बहुत तुसी अच्छे पॉइंट जिहड़ा जसपाल जी। हाँ जी चुकिया है अपनी कहानी विच, बड़ा परवां एक पॉइंट है जी। हाँ जी, साडे दोस्त हुण गलबात करनगे जी। मैदान च कौन आएगा पहले? मैं आ जाऊँ ना, शुरू कर ले। हाँ जी जरूर बहुत ਵਧੀਆ गुरदास जी। ਹਾਂਜੀ, ਬਹੁਤ ਵਧੀਆ ਕਹਾਣੀ ਜਿਹੜੀ ਤੁਸੀਂ ਲਿਖੀ ਆ ਹਨਾ। ਇਹ ਅੱਜ ਦਾ ਜਿਹੜਾ ਵਿਸ਼ਾ, ਜਿਹੜਾ ਆਪਣਾ ਇਸ਼ੂ ਹੈਗਾ ਪੰਜਾਬ 'ਚ ਦੋਨੇ ਪਾਸੇ। ਮੈਂ ਕਿ ਕੱਲ ਸੰਗਤ 'ਚ ਜੁੜਿਆ ਸੀ ਲਹਿੰਦੇ ਪੰਜਾਬ ਦੇ, ਤੇ ਉਹਦੇ 'ਚ ਵੀ ਇਹ ਟੌਪਿਕ ਮੁਰੇ ਆਈ ਹੋ ਸੀਗੀ ਕਿ ਪੰਜਾਬੀ ਸੈਂਸਸ ਜਿਹੜੀ ਪਾਕਿਸਤਾਨ 'ਚ ਹੋਈ ਆ,
ਉਹਦੇ ਨੰਬਰ ਕਾਹਤੇ ਘਟਦੇ ਜਾਂਦੇ, ਤੇ ਘਟਦੇ ਕਿਉਂ ਜਾਂਦੇ? ਜੋ ਤੁਸੀਂ ਇੱਥੇ ਬਿਆਨ ਕੀਤਾ ਹੈ ਨਾ ਚੜ੍ਹਦੇ ਪੰਜਾਬ 'ਚ, ਉੱਥੇ ਵੀ ਇਹੀ ਆ, ਉੱਥੇ ਉਰਦੂ ਤੇ ਇੰਗਲਿਸ਼, ਤੇ ਚੜ੍ਹਦੇ ਪੰਜਾਬ 'ਚ ਹਿੰਦੀ ਤੇ ਇੰਗਲਿਸ਼। ਤੇ ਪ੍ਰੋਬਲਮ ਹੈਗੀ ਤਾਂ ਹੀ ਕਰਕੇ ਆਪਣੇ ਇੱਕ ਤਾਂ ਜ਼ੋਰ ਬਹੁਤ ਪਾਉਣੇ ਆ, ਇੰਗਲਿਸ਼ ਤੇ ਜ਼ੋਰ ਪਾਉਣੇ, ਆਈਲੈਟਸ ਤੇ ਜ਼ੋਰ ਪਾਉਣੇ ਆ। ਤੇ ਨਿਆਣੇ ਪੜ੍ਹ ਕੇ ਫਿਰ ਬਾਹਰ ਚਲ ਜਾਣਗੇ। ਜਿਹੜੇ ਇੰਡੀਆ ਰਹਿਣਾ ਚਾਹੁੰਦੇ ਉਹ ਵੀ ਇਹੀ ਹੈ ਕਿ ਫਾਲਸ ਨੈਰੇਟਿਵ ਹੈ ਵੀ ਹਿੰਦੀ ਨੈਸ਼ਨਲ ਲੈਂਗੁਏਜ ਹੈ ਇੰਡੀਆ ਦੀ, ਉਹ ਜੋ ਤੁਸੀਂ ਬਿਆਨ ਕੀਤਾ, ਜਾਂ ਘਰੋਂ ਘਰ ਇਹ ਹੁਣ ਹੁੰਦਾ ਵੀ ਤੁਸੀਂ ਹਿੰਦੀ ਬੋਲੋ। ਤੇ ਇੰਗਲਿਸ਼ ਤਾਂ ਕਰਕੇ ਤੁਸੀਂ ਇੰਟਰਨੈਸ਼ਨਲ ਬਣ ਸਕਦੇ ਆ। ਤੇ ਪਿਛਲੇ ਹਫਤੇ ਵੀ ਇੱਕ ਆਨਲਾਈਨ ਮੈਂ ਮੀਟਿੰਗ ਜੁਆਇਨ ਕੀਤੀ ਸੀ, ਤੇ ਉੱਤੇ ਵੀ ਇੱਕ ਕਿਸੇ ਨੇ ਕਿਹਾ ਸੀ ਉਹ ਅਸੀਂ ਪੰਜਾਬ ਦੇ ਨਾਲ ਕੋਈ ਬਿਜ਼ਨਸ ਵਪਾਰ ਕਰਦੇ ਨੇ ਜਾਂ ਐਜੂਕੇਸ਼ਨ ਸਿਸਟਮ ਦੇ ਨਾਲ ਕਰਦੇ ਨੇ, ਕਰਕੇ ਸਾਰੇ ਪੰਜਾਬੀ ਚ ਸਿਖਾਉਣਾ ਚਾਹੁੰਦੇ ਆ। ਤੇ ਉਹ ਆਦਮੀ ਨੇ ਕਿਹਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕਿ ਪੰਜਾਬੀ ਚ ਮਿਲਣਾ ਕੀ ਆ, ਇਹ ਤਾਂ ਪੰਜਾਬ ਜੋ ਕੀ ਹੈ, ਇਹ ਤਾਂ ਕੋਈ ਬੋਲੀ ਨਹੀਂ ਹੈਗੀ। ਇੰਗਲਿਸ਼ ਤੇ ਜ਼ੋਰ ਪਾਉਣਾ ਚਾਹੀਦਾ, ਕਰਕੇ ਉਹਦੇ ਨਾਲ ਫਿਰ ਟ੍ਰੇਡ ਹੋ ਸਕਦੀ ਹੈ ਬਾਹਰ ਅੰਦਰ, ਇੰਡੀਆ 'ਚ ਤੇ ਬਾਹਰ ਵੀ। ਤੇ ਜੋ ਕੁਝ ਤੁਸੀਂ ਬਿਆਨ ਕੀਤਾ, ਇਹ ਇੱਕ ਡਾਇਲੌਗ ਸੀ ਸਟੋਰੀ ਦਾ, ਕਿ ਜੋ ਪੰਜਾਬ ਦੇ ਹਾਲਾਤ ਹੈਗੇ ਆ। ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਪੇਸ਼ ਕੀਤਾ। ਬਾਕੀ ਹੋਰ ਵੀ ਗੱਲ ਕਰਨਗੇ, ਕਰਕੇ ਮੈਂ ਕਹਾਣੀਕਾਰ ਨਹੀਂ, ਪਰ ਜਿਹੜੇ ਇਸ਼ੂਸ ਜਿਹੜੇ ਹੈਗੇ ਹਨ, ਵਿਸ਼ੇ ਜਿਹੜੇ ਹੈਗੇ ਉਹ ਬਹੁਤ ਢੁਕਵੇਂ ਆ। बहुत शुक्रिया गुरदास जी। हाँ जी जी समीना जी, मैं फिर जी मैं ही कुछ जी ये तलत, बोल हाँ रही जी थी जी तलत जी जरूर जी। ਲੇਖਕ ਜਿਹੜੇ ਜਸਪਾਲ ਕੌਰ ਜੀ ਨੇ, ਉਹਨਾਂ ਨੇ ਇੱਕ ਹਸਾਸ ਟੌਪਿਕ ਨੂੰ ਲੈ ਕੇ ਕਹਾਣੀ ਦੀ ਸੂਰਤ ਪੇਸ਼ ਕਰਨ ਤੇ ਮੈਂ ਉਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨੀ। ਇਸ ਤੋਂ ਪਹਿਲਾਂ ਮੈਂ ਐਸੇ ਟੌਪਿਕ ਤੇ ਇੱਕ ਫਿਲਮ ਵੀ ਦੇਖ ਚੁੱਕੀ ਹਾਂ ਇੰਡੀਅਨ, ਹਿੰਦੀ ਮੀਡੀਅਮ ਦੇ ਨਾਂ ਤੋਂ, ਉਹ ਵੀ ਬਹੁਤ ਅੱਛੀ ਬਣੀ ਸੀ। ਉਹਦਾ ਵੀ ਕੋਈ ਮਿਲਦਾ ਜੁਲਦਾ ਹੀ ਇਹਨਾਂ ਦਾ ਟੌਪਿਕ ਹੈ। ਜਸਪਾਲ ਜੀ ਨੇ ਬਜ਼ਾਹਿਰ ਤੇ ਇੱਕ ਆਮ ਜਿਹੇ ਤੇ ਸਾਦਾ ਜਿਹੇ ਟੌਪਿਕ ਨੂੰ ਹੀ ਚੂਜ਼ ਕੀਤਾ ਹੈ, ਤੇ ਬੜੇ ਹੀ ਸੋਹਣੇ ਛੋਟੇ ਛੋਟੇ ਲੇਕਿਨ ਡਾਇਲੌਗਸ ਤੇ ਥੋੜੇ ਕਰੈਕਟਰਸ ਨਾਲ ਇੱਕ ਉਹਨੂੰ ਵੱਡਾ ਤੇ ਵੱਡੇ ਤੇ ਹਸਾਸ ਮੌਜੂ ਨੂੰ ਇਸ ਤਰ੍ਹਾਂ ਟੱਚ ਕੀਤਾ ਹੈ, ਔਰ ਬੜੀ ਕਾਮਯਾਬੀ ਨਾਲ ਟੱਚ ਕੀਤਾ ਹੈ ਕਿ ਅਸੀਂ ਸਾਰੇ ਇੱਕ ਦਫਾ ਫਿਰ, ਹਾਲਾਂਕਿ ਅਸੀਂ ਸਾਰੇ ਇਹ ਚੀਜ਼ਾਂ ਜਿਹੜੀਆਂ ਨੇ ਕੋਈ ਨਵੀਆਂ ਨਹੀਂ ਨੇ, ਮਾਂ ਬੋਲੀ ਦੀ ਜਿਹੜਾ ਮਾਨ ਸਨਮਾਨ ਹੈ ਉਹਦੇ ਉੱਤੇ ਬਹੁਤ ਸਾਰੇ ਆਰਟੀਕਲਸ ਵੀ ਲਿਖੇ ਗਏ ਨੇ, ਬਹੁਤ ਸਾਰੀ ਅਖਬਾਰਾਂ ਦੇ ਵਿੱਚ, ਲੇਕਿਨ ਇਹਨਾਂ ਨੇ ਦੁਬਾਰਾ ਤੋਂ ਉਹਨੂੰ ਬੜੀ ਕਾਮਯਾਬੀ ਦੇ ਨਾਲ ਇਸ ਕਹਾਣੀ ਦੇ ਥਰੂ ਸਾਡੇ ਤੇ, ਅਸੀਂ ਉਹਨੂੰ ਪੜ੍ਹਨ ਤੇ ਮਜਬੂਰ ਹੋ ਗਏ, ਸੋਚਣ ਤੇ ਮਜਬੂਰ ਹੈ। ਇਹਨਾਂ ਨੇ ਆਪਣੇ ਪਾਤਰਾਂ ਰਾਹੀਂ ਕਈ ਸਵਾਲ ਉਠਾਏ ਨੇ ਜਿਹੜੇ ਸਾਡੇ ਜ਼ਿਹਨਾਂ ਵਿੱਚ ਵੀ ਘੁੰਮਦੇ ਫਿਰਦੇ ਨੇ। ਸਭ ਤੋਂ ਪਹਿਲੇ ਜ਼ਬਾਨ ਜਿਹੜੀ ਹੈ ਉਹ ਤੇ ਆਈਡੈਂਟੀਟੀ ਹੁੰਦੀ ਹੈ, ਇਲਾਕੇ ਦੀ ਆਈਡੈਂਟੀਟੀ ਹੁੰਦੀ ਹੈ, ਆਪਣੀ ਪਰਸਨੈਲਿਟੀ ਦੀ ਆਈਡੈਂਟੀਟੀ ਹੁੰਦੀ ਹੈ ਜਦੋਂ ਅਸੀਂ ਬੋਲਦੇ ਹਾਂ। ਪਰ ਅਫਸੋਸ ਨਾਲ ਮੈਂ ਕਹਿੰਦੀ ਹਾਂ ਕਿ ਪੰਜਾਬੀ ਨੂੰ ਕਲਾਸੀਫਾਈਡ ਕਰ ਦਿੱਤਾ ਗਿਆ ਹੈ। ਔਰ ਕਲਾਸੀਫਾਈ ਕਿਸ ਤਰ੍ਹਾਂ ਕੀਤਾ ਗਿਆ ਹੈ? ਅਸੀਂ ਅਮੀਰੀ ਗਰੀਬੀ ਨਾਲ, ਮੁਹੱਜ਼ਬ ਗੈਰ ਮੁਹੱਜ਼ਬ ਨਾਲ, ਪੜ੍ਹੇ ਲਿਖੇ ਅਨਪੜ੍ਹ ਨਾਲ ਉਹਨੂੰ ਜੋੜ ਦਿੱਤਾ ਹੈ, ਖਾਸ ਤੌਰ ਤੇ ਪੰਜਾਬੀ ਨੂੰ। ਅਮੀਰ ਦਾ ਬੱਚਾ ਅੰਗਰੇਜ਼ੀ ਬੋਲੇਗਾ, ਗਰੀਬ ਦਾ ਬੱਚਾ ਪੰਜਾਬੀ, ਪੜ੍ਹਿਆ ਲਿਖਿਆ ਅੰਗਰੇਜ਼ੀ ਬੋਲੇਗਾ, ਜਾਹਿਲ ਪੰਜਾਬੀ। ਯਾਨੀ ਸਾਨੂੰ ਇਸ ਚੀਜ਼ ਤੇ ਮਜਬੂਰ ਕਰ ਦਿੱਤਾ ਗਿਆ ਹੈ ਕਿ ਅਸੀਂ ਪ੍ਰੀਟੈਂਡ ਕਰੀਏ, ਜੋ ਅਸੀਂ ਹੈ ਉਹ ਅਸੀਂ ਨਾ ਦਸੀਏ, ਅਸੀਂ ਆਪਣੀ ਜ਼ੁਬਾਨ ਦੇ ਜ਼ਰੀਏ ਆਪਣੀ ਪਹਿਚਾਣ ਨਾ ਕਰਾਈਏ, ਅਸੀਂ ਪ੍ਰੀਟੈਂਡ ਕਰੀਏ, ਜਿਹਦੇ ਨਾਲ ਸਾਡੀ ਮਿੱਟੀ ਦੀ ਅਸਲ ਖੁਸ਼ਬੂ ਤੇ ਜਿਹੜੀ ਉਹਦੇ ਨਾਲ ਸੱਚਾਈ ਜੁੜੀ ਹੈ ਉਹ ਹੀ ਖਤਮ ਹੋ ਗਈ। ਫੇਕ ਸੁਸਾਇਟੀ ਦਾ ਹਿੱਸਾ ਬਣ ਕੇ ਅਸੀਂ ਆਪਣੇ ਨਕਾਬ ਉੜਨ ਤੇ ਸਾਨੂੰ ਮਜਬੂਰ ਕੀਤਾ ਗਿਆ, ਖਾਸ ਤੌਰ ਤੇ ਪੰਜਾਬੀਆਂ। ਕਿ ਗਾਲਾਂ ਜਿਹੜੀਆਂ ਨੇ ਉਹ ਅੰਗਰੇਜ਼ੀ ਨਾਲ ਮੁਹੱਜ਼ਬ ਹੋ ਜਾਂਦੀਆਂ, ਜਾਂ ਫਿਰ ਉਹਨਾਂ ਦੇ ਮੀਨਿੰਗ ਬਦਲ ਜਾਂਦੇ ਨੇ। ਧੋਤੀ ਪਾ ਕੇ ਅੰਗਰੇਜ਼ੀ ਨਹੀਂ ਬੋਲ ਸਕਦੇ, ਜਾਂ ਫਿਰ ਸੂਟ ਬੂਟ ਵਾਲਾ ਬੰਦਾ ਪੰਜਾਬੀ ਜਿਹੜਾ ਹੈ, ਪੰਜਾਬੀ ਨਾ ਬੋਲੇ ਕਿ ਉਹਦਾ ਸੂਟ ਮੈਲਾ ਹੋ ਜਾਏਗਾ। ਜਾਂ ਫਿਰ ਫ੍ਰੈਂਚ, ਜਰਮਨ, ਅੰਗਰੇਜ਼ ਜਾਂ ਅਰਬੀ ਜਿਹੜੇ ਨੇ ਉਹ ਬਦਤਮੀਜ਼ ਨਹੀਂ ਹੁੰਦੇ, ਜਾਂ ਉਹ ਸ਼ਾਊਟ ਨਹੀਂ ਕਰਦੇ। ਇਹ ਸੋਚ ਜਿਹੜੀ ਹੈ ਨਾ ਉਹ ਸਾਡੀ ਇਨਕਲਕੇਟ ਕੀਤੀ ਗਈ ਹੈ, ਜਾਣ ਬੂਝ ਕੇ ਕੀਤੀ ਗਈ ਹੈ। ਪਿਛਲੀ ਜਨਰੇਸ਼ਨ ਸੀ ਜਿਹੜੀ ਉਹਨੇ ਇਹ ਇਨਕਲਕੇਟ ਕੀਤੀ, ਔਰ ਇਹ ਇਨਕਲਕੇਟ ਹੋਈ ਫੋਰਨ ਪਾਰਟੀਸ਼ਨ ਤੋਂ ਬਾਅਦ ਜਿਹੜੀ ਸਾਡੇ ਵਿੱਚ ਆਈ। ਫਿਰ ਅਸੀਂ ਇਹ ਅਗਲੀ ਜਨਰੇਸ਼ਨ ਨੂੰ ਅਸੀਂ ਅਗਲੀ ਜਨਰੇਸ਼ਨ ਵੱਲ ਤੋਰ ਰਹੇ ਹਾਂ। ਇਹਦੇ ਵਿੱਚ ਮੀਡੀਆ ਦਾ ਵੀ ਹੱਥ ਹੈ, ਇਹਦੇ ਵਿੱਚ ਹਕੂਮਤਾਂ ਦਾ ਵੀ ਹੈ, ਕਿਉਂਕਿ ਮੁਖਤਲਿਫ ਇਲਾਕੇ ਦੇ ਲੋਕ ਮੁਖਤਲਿਫ ਜ਼ਿਹਨਾਂ ਦੇ ਨਾਲ ਪਾਲਿਸੀ, ਐਜੂਕੇਸ਼ਨ ਪਾਲਿਸੀਜ਼ ਬਣਾਉਂਦੇ ਨੇ, ਔਰ ਉਹ ਬਣਾਉਂਦੇ ਰਹੇ, ਔਰ ਉਹ ਜਾਣ ਬੂਝ ਕੇ ਪੰਜਾਬੀ ਨਾਲ ਧਰੋ ਉਹਨਾਂ ਨੇ ਕੀਤਾ। ਜਾਣ ਬੂਝ ਕੇ ਇਹ ਕਨਸੈਪਟ ਦਿੱਤਾ ਗਿਆ ਕਿ ਪੰਜਾਬੀ ਬਦਤਮੀਜ਼,
ਪੰਜਾਬੀ ਜ਼ਬਾਨ ਜਹਲਾਂ ਦੀ ਜ਼ਬਾਨ, ਤੇ ਪੰਜਾਬੀਆਂ ਨੇ ਖੁਦ ਉਹਨਾਂ ਦਾ ਸਾਥ ਦਿੱਤਾ, ਬਲਕਿ ਪੰਜਾਬੀਆਂ ਨੇ ਖੁਦ ਆਪਣੀ ਜ਼ਬਾਨ ਨੂੰ ਡੀਗ੍ਰੇਡ ਕਰਵਾਇਆ। ਪੰਜਾਬੀ ਖੁਦ ਕਾਤਲ ਨੇ ਆਪਣੀ ਜ਼ਬਾਨ ਦੇ। ਪਰ ਹੁਣ ਮੈਂ ਵੇਖ ਰਹੀ ਹਾਂ ਕਿ ਹੁਣ ਇੱਕ ਚੇਂਜ ਆ ਰਿਹਾ ਆਹਿਸਤਾ ਆਹਿਸਤਾ। ਹੁਣ ਪੰਜਾਬੀ ਪੂਰੀ ਦੁਨੀਆ ਤੇ, ਭਾਵੇਂ ਉਹ ਮਿਊਜ਼ਿਕ ਦੇ ਥਰੂ ਹੈ, ਭਾਵੇਂ ਉਹ ਫੋਕ ਡਾਂਸ ਉਹਨਾਂ ਦੇ ਸਕਿਟਸ, ਉਹਨਾਂ ਦੀ ਪੰਜਾਬੀ ਲਿਟਰੇਚਰ, ਸਭ ਮਕਬੂਲ ਹੋ ਰਿਹਾ ਹੈ, ਲੇਕਿਨ ਆਹਿਸਤਾ ਆਹਿਸਤਾ। ਦੇਖੋ ਜੀ, ਜਦੋਂ ਸੋਹਣੀਆਂ ਸੋਹਣੀਆਂ ਕੁੜੀਆਂ ਇੰਸਟਾਗ੍ਰਾਮ ਤੇ ਟਿਕਟੌਕ ਬਣਾ ਰਹੀਆਂ ਨੇ, ਬੜੀ ਪਿਆਰੀ ਪਿਆਰੀ ਸੋਹਣੀ ਸੋਹਣੀ ਪੰਜਾਬੀ ਬੋਲਦੀਆਂ ਮਿੱਠੇ ਮਿੱਠੇ ਤਰੀਕੇ ਨਾਲ, ਤੇ ਉਹਨਾਂ ਨੂੰ ਤੇ ਬਹੁਤ ਵੇਖਿਆ ਜਾ ਰਿਹਾ ਹੈ। ਉਹਨਾਂ ਨੂੰ ਤੇ ਉਸ ਤਰ੍ਹਾਂ ਹੀ ਮਕਬੂਲ ਹੋ ਰਹੇ ਨੇ। ਉਹਦੀ ਵਜ੍ਹਾ ਨਾਲ ਸਾਡੀ ਲੈਂਗੁਏਜ ਵੀ ਹੋ ਰਹੀ ਹੈ। ਯਾਨੀ ਕਿ ਸਾਨੂੰ ਪੰਜਾਬੀ ਮਤਲਬ ਪੰਜਾਬੀ ਜਦੋਂ ਬੋਲਾਂਗੇ ਤਾਂ ਆਪ ਹੀ ਹੋਏਗੀ, ਆਪ ਹੀ ਅਸੀਂ ਜਦੋਂ ਉਹ ਮਾਨ ਸਨਮਾਨ ਉਹਦਾ ਵਧੇਗਾ, ਉਹ ਆਪ ਹੀ ਉਹ ਦੂਜੇ ਵੀ ਫਿਰ ਉਹਨੂੰ ਬੋਲਣਗੇ। ਅਸੀਂ ਤੇ ਆਪ ਹੀ ਨਹੀਂ ਬੋਲਣਾ ਚਾਹੁੰਦੇ, ਅਸੀਂ ਇਨਫੀਰੀਅਰਿਟੀ ਕੰਪਲੈਕਸ ਦਾ ਸ਼ਿਕਾਰ ਹੈ। ਤੇ ਜਸਪਾਲ ਜੀ ਨੇ ਇਸ ਕਹਾਣੀ ਦੇ ਥਰੂ ਬਹੁਤ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਮਤਲਬ ਕਿ ਦੱਸਿਆ ਸਾਨੂੰ, ਔਰ ਮੈਨੂੰ ਤੇ ਬਹੁਤ ਅੱਛੀ ਇਹਨਾਂ ਦੀ ਕਹਾਣੀ ਲੱਗੀ। ਉਹਨਾਂ ਦੇ ਕੁਝ ਡਾਇਲੌਗਸ ਜਿਹੜੇ ਨੇ ਨਾ ਮੈਨੂੰ ਬੜੇ ਅੱਛੇ ਲੱਗੇ, ਜਿਸ ਤਰ੍ਹਾਂ ਅੰਗਰੇਜ਼ੀ ਆ ਜਾਏ, ਮਾਂ ਬੋਲੀ ਆਪੀ ਆ ਜਾਵੇਗੀ। ਹੁਣ ਇਹ ਡਾਇਲੌਗ ਤੇ ਹਰ ਘਰ 'ਚ ਬੋਲਿਆ ਜਾਂਦਾ ਕਿ ਮਾਂ ਬੋਲੀ ਜਿਹੜੀ ਉਹ ਤੇ ਬੱਚੇ ਆਪੇ ਸਿੱਖ ਲੈਣਗੇ। ਹਾਲਾਂਕਿ ਇਸ ਤਰ੍ਹਾਂ ਨਹੀਂ ਹੁੰਦਾ, ਉਹ ਬੋਲ ਤੇ ਫੇਰ ਵੀ ਲੈਣਗੇ, ਲਿਖਣ ਕੋਈ ਨਹੀਂ ਆਉਂਦੀ। ਰੋਜ਼ਗਾਰ ਭਾਵੇਂ ਮਿਲ ਜਾਏ, ਕਿਰਦਾਰ ਨਹੀਂ ਮਿਲਦਾ। ਇਹ ਬਹੁਤ ਹੀ ਖੂਬਸੂਰਤ ਮੈਨੂੰ ਲੱਗਾ। ਫਿਰ ਉਹਨਾਂ ਨੇ ਇਹ ਕਿਹਾ ਕਿ ਜੇ ਮਾਂ ਬੋਲੀ ਤੇ ਹੱਕ ਨਹੀਂ ਤੇ ਜ਼ਮੀਨ ਜਾਇਦਾਦ ਤੇ ਕਿਵੇਂ ਹੋ ਸਕਦਾ ਹੈ। ਤੇ ਬਹੁਤ ਹੀ ਖੂਬਸੂਰਤ ਮੈਨੂੰ ਲੱਗੀ ਇਹ ਲਾਈਨ ਕਿ ਤੁਸੀਂ ਮਾਂ ਬੋਲੀ ਲਈ ਤੇ ਮਾਂ ਬੋਲੀ ਤੇ ਖੁਸ਼ ਨਹੀਂ ਹੋ, ਉਹ ਅੰਗਰੇਜ਼ੀ ਬੋਲਣਾ ਚਾਹੁੰਦੇ ਆ, ਉਰਦੂ ਬੋਲਣਾ ਚਾਹੁੰਦੇ ਆ, ਹਿੰਦੀ ਬੋਲਣਾ ਚਾਹੁੰਦੇ ਆ, ਲੇਕਿਨ ਜਿਹੜੀ ਸਾਡੀ ਜ਼ਮੀਨ ਜਾਇਦਾਦ ਹੈ ਉਹਦੇ ਤੇ ਅਸੀਂ ਕਬਜ਼ਾ, ਇਹ ਤੇ ਸਾਡਾ ਹੈ, ਇਹਦੇ ਤੇ ਬੜੀ ਜਲਦੀ ਅਸੀਂ ਹੱਕ ਜਮਾਉਣ ਲੱਗ ਪੈਂਦੇ ਹਾਂ। ਇਹਨਾਂ ਦਾ ਐਂਡ ਵੀ ਜਿਹੜਾ ਮੈਨੂੰ ਬਹੁਤ ਰੀਅਲਿਸਟਿਕ ਲੱਗਾ ਹੈ, ਥੋੜਾ ਜਿਹਾ ਸਰਕਾਸਟਿਕ ਇਹਨਾਂ ਨੇ ਦੱਸਿਆ ਹੈ, ਔਰ ਇੱਕ ਪੂਰੇ ਮਾਈਂਡ ਸੈਟ ਨੂੰ ਉਹ ਪੋਰਟਰੇ ਕਰਦਾ ਹੈ। ਬਹੁਤ ਅੱਛੀ ਮੈਨੂੰ ਅੱਛੀ ਲੱਗੀ ਹੈ ਸਟੋਰੀ ਕਿ ਇਹਨਾਂ ਨੇ ਇੱਕ ਇਹਦੇ ਤੇ ਆਰਟੀਕਲ ਤੇ ਬਹੁਤ ਪੜ੍ਹੇ ਸੀ, ਇੱਕ ਇਹਨਾਂ ਨੇ ਅਨਕਨਵੈਨਸ਼ਨਲ ਜਿਹੜਾ ਹੈ ਨਾ ਸਟੋਰੀ ਇਹਨਾਂ ਨੇ ਲਿਖੀ ਹੈ, ਔਰ ਮੈਂ ਇਹਦੇ ਤੇ ਮੁਬਾਰਕਬਾਦ ਇਹਨਾਂ ਨੂੰ ਦੇਣੀ ਹੈ। ਤੇ ਪੰਜਾਬੀ ਪੜ੍ਹਨਾ ਔਰ ਲਿਖਣਾ ਮੁਸ਼ਕਲ ਹੈ, ਬੋਲ ਤੇ ਫਿਰ ਅਸੀਂ ਲੋਕ ਲੈਂਦੇ ਹਾਂ, ਲੇਕਿਨ ਪੜ੍ਹਨ ਲਿਖਣ ਲਈ ਉਹਦੇ ਲਈ ਸਾਨੂੰ ਇਹ ਬਹੁਤ ਮਿਹਨਤ ਕਰਨੀ ਪੜੇਗੀ। ਤੇ ਇੱਥੇ ਮੈਂ ਇੱਕ ਥੋੜੀ ਜਿਹੀ ਸਮੀਨਾ ਜੀ ਜ਼ਿਕਰ ਕਰਾਂਗੀ। ਅੱਜ ਹੀ ਫੇਸਬੁੱਕ ਤੇ ਨਾ ਮੈਂ ਇੱਕ ਪੋਸਟ ਪੜ੍ਹ ਰਹੀ ਸੀ, ਉਹਦੇ ਵਿੱਚ ਨਾ ਉਰਦੂ ਦੀ ਇੱਕ ਕਿਤਾਬ ਸੀ, ख्वाबों की ताबीर। ਅੱਛਾ, ਉਹਦੇ ਵਿੱਚ ਉਹਨਾਂ ਨੇ ख्वाबों की ताबीर 'ਚ ਉਹਨਾਂ ਨੇ ਜਿਹੜਾ ਪੰਜਾਬੀ ਬੋਲਦਿਆਂ ਹੋਇਆਂ ਅਗਰ ਕਿਸੇ ਨੂੰ ਵੇਖ ਲਓ ਤੇ ਉਹਦੀ ਕੀ ਇੰਟਰਪ੍ਰੀਟੇਸ਼ਨ ਹੋਏਗੀ, ਉਹਦੀ ਕੀ ਤਾਬੀਰ ਹੋਏਗੀ। ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਸੀ, ਬਦਤਮੀਜ਼ ਹੈ ਔਰ ਬੇਇਲਮ ਰਹੇਗਾ। ਮੇਰਾ ਦਿਲ ਕਰੇ ਕਿ ਮੈਂ ਇਸ ਬੰਦੇ ਦਾ, ਇਸ ਰਾਈਟਰ ਦਾ ਸਿਰ ਤੋੜ ਦੇਵਾਂ। ਯਾਨੀ ਪੰਜਾਬੀ ਨੂੰ ਜਾਣ ਬੁੱਝ ਕੇ ਉਹਦੇ ਨਾਲ ਇੰਟਰਰਿਲੇਟ ਕਰ ਦਿੱਤਾ। ਇਹ ਦੇਖੋ ਅੱਜ ਦੀ ਗੱਲ ਹੋ ਰਹੀ ਹੈ। ਇਹ ਅੱਜ ਦੀ ਗੱਲ ਹੈ, ਅੱਜ ਮੈਂ ਪੋਸਟ ਅੱਜ ਹੀ ਪੜ੍ਹੀ ਹੈ, ਔਰ ਮੈਂ ਇੱਕ ਗਰੁੱਪ ਨੂੰ ਜੁਆਇਨ ਕੀਤਾ ਹੋਇਆ ਹੈ। ਉਹਨਾਂ ਨੇ ਉਹਨੂੰ ਕੰਡੈਮ ਕੀਤਾ ਹੈ, ਉਹਨਾਂ ਨੇ ਬਲਕਿ ਉਹਨੂੰ ਪੋਸਟ ਦੇ ਵਿੱਚ ਉਹਨਾਂ ਨੇ ਉਹਨੂੰ ਬਕਾਇਦਾ ਤੌਰ ਤੇ ਉਸਨੂੰ ਦੱਸਿਆ, ਉਸ ਪੇਜ ਨੂੰ ਉਹਨਾਂ ਨੇ ਹਾਈਲਾਈਟ ਕੀਤਾ ਹੋਇਆ ਕਿ ਇਹ ਦੇਖੋ ਜੀ, ਇਹ ਲਿਖਿਆ ਹੋਇਆ ਇਹਦੇ ਵਿੱਚ। ਔਰ ਇਹ ਦੇਖੋ ਕਿੰਨਾ ਅਫਸੋਸਨਾਕ ਇਹ ਗੱਲ। ਤੇ ਮੇਰਾ ਖਿਆਲ ਹੈ ਮੇਰੀ ਗੱਲ ਬਹੁਤ ਲੰਬੀ ਹੋ ਗਈ ਹੈ। ਬਹੁਤ ਸ਼ੁਕਰੀਆ ਜਸਪਾਲ ਜੀ, ਤੁਸੀਂ क्योंकि बिल्कुल तलत जी, क्योंकि टॉपिक ही ऐसा है कि ਇਹਦੇ ਤੇ ਬਹੁਤ ਗੱਲ ਹੋ ਸਕਦੀ ਇਹਦੇ है। ਤੇ ਬੰਦਾ ਬਹੁਤ ਕੁਝ ਬੋਲ ਸਕਦਾ ਹੈ। ਬਹੁਤ ਸ਼ੁਕਰੀਆ, ਮੈਂ ਕਾਫੀ हाँ, ਲੈ ਲਿਆ। बहुत शुक्रिया तलत जी, बहुत शुक्रिया। मैं गल करना चाहांगा। जी शेख साहब। जसपाल कौर साहबा की जिहड़ी है कहानी है ना, बुनियादी तौर ते एक कन्वेंशनल स्टाइल तो जरा हट के इन्हू असीं नरेटिव कहानी कह सकते हैं। डायलॉग राਹੀਂ कहानी के मुद्दे या कॉन्फ्लिक्ट ਨੂੰ ਅੱਗੇ ਟੋਰੇ, ਜਿਹਦੇ ਅੰਦਰ ਪਾਤਰ ਡਰਾਮੈਟਿਕ ਵੇ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਨੇ। ਜਿਹੜਾ ਇਹਨਾਂ ਨੇ ਪੂਰਾ ਇਹਦਾ ਸਟਰਕਚਰ ਬਣਾਇਆ, ਉਹਦੇ ਵਿੱਚ ਮੇਨ ਪਾਤਰ ਤੇ ਇਕਬਾਲ ਪੜਿਆਰ ਹੈ, ਔਰ ਉਹਦਾ ਮਸਲਾ ਹੈ ਕਿ ਉਹ ਆਪਣੀ ਤਾਲੀਮ ਨੂੰ ਮਾਂ ਬੋਲੀ ਵਿੱਚ ਉਹਦੀ ਸਿੱਖਿਆ ਲੈਣਾ ਚਾਹੁੰਦਾ ਹੈ, ਜਦ ਕਿ ਅਸੀਂ ਉਹਦੇ ਉੱਤੇ ਅੰਗਰੇਜ਼ੀ ਜਾਂ ਹਿੰਦੀ ਥੋਪਨੇ, ਜਿਵੇਂ ਸਾਡੇ ਇੱਧਰ ਲੈਂਦੇ ਹਾਲ ਅਸੀਂ ਅੰਗਰੇਜ਼ੀ ਤੋਂ ਉਰਦੂ ਆਪਣੀ ਤੇ ਮਸਲਤ ਕੀਤੀ ਹੋਈ। ਉਹਦੀ ਮਾਂ ਜਿਹੜੀ ਹੈ
ਔਰ ਉਹਦੀ ਸਕੂਲ ਦੀ ਪ੍ਰਿੰਸੀਪਲ, ਅੰਗਰੇਜ਼ੀ ਟੀਚਰ ਤੇ ਮਾਹੌਲ ਉਹਨੂੰ ਓਬੜ ਜਿਹਾ ਲੱਗਦਾ ਹੈ। ਉਹਦੀ ਮਾਂ ਆਪਣੀ ਬੋਲੀ ਨੂੰ ਹੀਣਾ ਸਮਝਦੀ ਹੈ। ਇੱਕ ਟੀਚਰ ਜਿਹੜੀ ਕਿ ਪੰਜਾਬੀ ਦੀ ਹੈ ਉਹਦੀ ਸਪੋਰਟ ਕਰਦੀ ਹੈ, ਔਰ ਕਿਸੇ ਹੱਦ ਤਾਈਂ ਉਸ ਇੱਕ ਓਬੜ ਮਾਹੌਲ ਵਿੱਚੋਂ ਜਿਹੜਾ ਉਹ ਉਹਦੇ ਬਾਲ ਦੀ ਖਾਹਿਸ਼ ਦੇ ਮੁਤਾਬਿਕ ਜਿਹੜੀ ਉਹਦੇ ਤੇ ਫ੍ਰੈਂਚ ਥੋਪੀ ਜਾਂਦੀ ਹੈ ਨਾ, ਉਹ ਪੰਜਾਬੀ ਵੱਲ ਕੋਸ਼ਿਸ਼ ਕਰਦੀ ਹੈ ਤੇ ਉਹਦੇ ਵਿੱਚ ਉਹ ਕਿਸੇ ਹੱਦ ਤੱਕ ਕਾਮਯਾਬ ਵੀ ਹੁੰਦੀ ਹੈ। ਪਰ ਇਹ ਕੋਸ਼ਿਸ਼ ਉਹਦੀ ਵਕਤੀ ਹੁੰਦੀ ਹੈ। ਹੌਲੇ ਹੌਲੇ ਉਹ ਐਂਟੀ ਫੋਰਸਿਸ ਜਿਹੜੀਆਂ ਉਸ ਬੱਚੇ ਦੀ ਸ਼ਨਾਖਤ ਤੇ ਉਹਦੀ ਨਰੋਈ ਸੋਚ ਤੇ ਗਲਬਾ ਹਾਸਲ ਕਰਨਾ ਚਾਹੁੰਦੀਆਂ ਨੇ, ਓਵਰਲੈਪ ਕਰ ਜਾਂਦੀਆਂ। ਹੁਣ ਤੁਸੀਂ ਕਹਾਣੀ ਦੇ ਅਸੀਂ ਜਦੋਂ ਟੌਪਿਕ ਵੱਲ ਦੇਖਦੇ ਹਾਂ, ਇੱਕ ਬਹੁਤ ਵੱਡਾ ਟੌਪਿਕ ਹੈ ਜ਼ੁਬਾਨ। ਤਲਤ ਜੀ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ। ਸ਼ਨਾਖਤ ਦੇ ਹਵਾਲੇ ਨਾਲ ਬੋਲੀ ਜਿਹੜੀ ਹੈ ਬਹੁਤ ਇੰਪੋਰਟੈਂਟ ਹੁੰਦੀ ਹੈ। ਇਹ ਮਸਲਾ ਜਿਹੜਾ ਸਾਡੀ ਕੌਮ ਨੂੰ ਵਾਪਰਦਾ ਪਿਆ ਹੈ, ਸਾਡੀ ਸ਼ਨਾਖਤ, ਸਾਡੀ ਬੋਲੀ ਹੈ, ਅਸੀਂ ਆਪਣੀ ਜ਼ੁਬਾਨ ਨੂੰ ਛੱਡੀ ਬੈਠੇ ਹਾਂ, ਇਹਨੂੰ ਹੀਣਾ ਸਮਝਦੇ ਹਾਂ। ਉਰਦੂ, ਅੰਗਰੇਜ਼ੀ, ਹਿੰਦੀ ਆਪਣੇ ਉੱਤੇ ਮਸਲਤ ਕੀਤੀ ਹੋਈ ਹੈ। ਇਹਨੂੰ ਸਮਝਣ ਲਈ ਸਾਨੂੰ ਤਾਰੀਖੀ, ਸਮਾਜੀ ਤੇ ਸਿਆਸੀ ਮਹਰਕਾਤ ਨੂੰ ਸਮਝਣਾ ਪਏਗਾ। ਤਲਤ ਜੀ ਨੇ ਗੱਲ ਕੀਤੀ ਕਿ ਇਹ ਜਦੋਂ ਵੰਡ ਹੋਈ ਹੈ ਨਾ, ਤੇ ਉਹਦੇ ਬਾਅਦ ਜਿਹੜਾ ਹੈ ਇਹ ਜ਼ਿਆਦਾ ਪਾੜ ਅੱਗੇ ਵਧਿਆ ਹੈ। ਲੇਕਿਨ ਮੈਂ ਨਹੀਂ ਸਮਝਦਾ ਇਹ ਸਾਜ਼ਿਸ਼ ਤੇ ਸਾਡੀ 1853 ਵਿੱਚ ਮੈਂ ਅਕਸਰ ਜ਼ਿਕਰ ਕਰਨਾ ਹੈ ਕਿ ਹੋ ਗਈ ਸੀ, ਜਦੋਂ ਗੋਰੇ ਤੇ ਜਿਹੜੇ ਦੱਖਣ ਦੇ ਤੇ ਲਖਨਊ ਦੇ ਜਿਹੜੇ ਬਾਬੂ ਸੀ ਨਾ, ਉਹਨਾਂ ਨੇ ਆ ਕੇ ਜਿਹੜੀ ਸਰਕਾਰੀ ਜਿਹੜੀ ਜ਼ੁਬਾਨ ਸੀ, ਰਣਜੀਤ ਸਿੰਘ ਦੇ ਟਾਈਮ ਦੇ ਬਾਅਦ ਜਦੋਂ ਗੋਰੇ ਦੀ ਜਿਹੜੀ ਸਰਕਾਰ ਬਣਾਈ ਜਾ ਰਹੀ ਸੀ, ਉਹਦੇ ਵਿੱਚ ਸਰਕਾਰੀ ਤੌਰ ਤੇ ਲਾਗੂ ਕੀਤੀ ਸੀ। ਥੱਲੇ ਜਿਹੜੇ ਸੀ ਦਫਾਤਰ, ਉਹਦੇ ਵਿੱਚ ਤੇ ਉਰਦੂ, ਤੇ ਅਪਰ ਸਾਈਡ ਤੇ ਜਿਹੜੇ ਦਫਾਤਰ ਸੀ, ਜਿਹੜੇ ਕਮਿਸ਼ਨਰ ਆਫਿਸ ਸਾਹਿਬ, ਉਹਦੇ ਵਿੱਚ ਉਰਦੂ। ਇਹ ਉੱਥੋਂ ਸਟਾਰਟ ਹੋਇਆ ਸੀ ਕੰਮ। ਉੱਥੋਂ ਹੀ ਗੋਰਿਆਂ ਨੇ ਪੰਜਾਬੀਆਂ ਨੂੰ ਘਟੀਆ ਸਾਬਤ ਕਰਨ ਲਈ, ਉਹਨਾਂ ਨੂੰ ਜ਼ੁਬਾਨ ਨੂੰ ਪਿੱਛੇ ਕਰਨ ਲਈ ਇਹ ਸਾਜ਼ਿਸ਼ ਬਾਬੂਆਂ ਨਾਲ ਘੜੀ ਸੀ। ਉਹਨਾਂ ਨੇ ਇਹ ਪ੍ਰੋਪੇਗੈਂਡਾ ਕਿਉਂ ਕੀਤਾ? ਉਹ ਆਪਣੀ ਜਿਹੜੀ ਸਰਕਾਰ ਸੀ ਉਹਨੂੰ ਮਜ਼ਬੂਤ ਕਰਨਾ ਚਾਹੁੰਦੇ ਸੀ, ਔਰ ਪੰਜਾਬ ਉਹਨਾਂ ਲਈ ਇੱਕ ਬਹੁਤ ਵੱਡੀ ਥ੍ਰੈਟ ਸੀ। ਔਰ ਇਹ ਜਿਹੜਾ ਸਾਰਾ ਪ੍ਰੋਪੇਗੈਂਡਾ ਕੀਤਾ ਗਿਆ, ਹਾਲਾਂਕਿ ਸਾਡੀ ਤਾਰੀਖ ਨੂੰ ਦੇਖਿਆ ਜਾਏ, ਸਾਡੇ ਬਾਬਿਆਂ ਨੇ, ਬਾਬਾ ਫਰੀਦ ਤੋਂ ਲੱਗ ਸਾਡੇ ਜਿਹੜੀ ਹੈ ਲਿਖਤੀ ਸ਼ਕਲ ਦੇ ਵਿੱਚ ਪੰਜਾਬੀ ਟੂਰੀਆਂ ਆਉਂਦੀ ਹੈ, ਗੁਰਮੁਖੀ ਚ ਆਉਂਦੀ ਹੈ, ਅੱਗੇ ਸ਼ਾਹਮੁਖੀ ਚ ਆਉਂਦੀ ਹੈ। ਕਿਸੇ ਹਵਾਲੇ ਨਾਲ ਇਹ ਇੱਕ ਹੀਣੀ ਜ਼ੁਬਾਨ ਨਹੀਂ ਸੀ, ਬਲਕਿ ਇਹਦੇ ਵਿੱਚ ਬਹੁਤ ਜ਼ਿਆਦਾ ਕੰਮ ਹੋ ਚੁੱਕਿਆ ਹੈ। ਕਈਆਂ ਜ਼ਬਾਨਾਂ ਜਿਹੜੀਆਂ ਸਾਡੀ ਜਿਹੜੀ ਲੈਂਗੁਏਜ ਹੈ ਉਸ ਤੋਂ ਬਹੁਤ ਪਿੱਛੇ ਨੇ। ਫਲਸਫੇ ਚ ਇਹਦੇ ਚ ਕੰਮ ਹੋਇਆ, ਲਿਟਰੇਚਰ ਚ ਇਹਦੇ ਚ ਕੰਮ ਹੋਇਆ। ਕਿਹੜਾ ਉਹ ਜਿਹੜਾ ਆਸਪੈਕਟ ਹੈ ਜਾਂ ਦੁਨੀਆ ਦਾ ਕਿਹੜਾ ਉਹ ਕੰਮ ਨਹੀਂ ਜਿਹਦੇ ਚ ਇਹਨਾਂ ਨੇ ਪੰਜਾਬੀਆਂ ਨੇ ਕੰਮ ਨਾ ਕੀਤਾ ਹੈ। ਲੇਕਿਨ ਜਦੋਂ ਗੱਲ ਆਉਂਦੀ ਹੈ ਨਾ ਕਿ ਹਾਕਮੀਅਤ ਦੀ, ਉਹਦੇ ਵਿੱਚ ਉਹ ਸਿਆਸੀ ਪਹਿਲੂ ਜਿਹਦੇ ਵਿੱਚ ਪੰਜਾਬ ਨੂੰ ਨੀਵਾਂ ਕੀਤਾ ਗਿਆ, ਔਰ ਸਾਡੇ ਉਹਦੇ ਚ ਪੰਜਾਬੀ ਵੀ ਵੱਢ ਕੇ ਸ਼ਾਮਲ ਰਹੇ। ਮੈਂ ਅਕਸਰ ਇਹ ਗੱਲ ਕਰਨਾ ਹੈ, ਗੱਲ ਤੇ ਥੋੜੀ ਜਿਹੀ ਕੌੜੀ ਹੈ ਲੇਕਿਨ ਹੈ ਹਕੀ। ਉਹਦੇ ਵਿੱਚ ਇਹਨਾਂ ਨੇ ਸਾਰਾ ਕਿਰਦਾਰ ਅਦਾ ਕੀਤਾ। ਹੁਣ ਤੁਸੀਂ ਵੰਡ ਤੋਂ ਬਾਅਦੋਂ ਵੀ ਆ ਜਾਓ, ਉਹੀ ਅਸ਼ਰਾਫੀਆ, ਉਹੀ ਬਾਬੂ ਉਰਦੂ ਨੂੰ ਸਾਡੇ ਤੇ ਮਸਲਤ ਕੀਤੇ, ਉਹੀ ਬਿਊਰੋਕਰੇਸੀ, ਉਹੀ। ਯਾਨੀ ਇਹ ਚੰਦ ਦਿਨਾਂ ਦਾ, ਚੰਦ ਮਹੀਨਿਆਂ, ਚੰਦ ਸਾਲਾਂ ਦਾ ਮਾਮਲਾ ਨਹੀਂ ਹੈ। ਇਹਨੂੰ ਕਮ ਅਜ਼ ਕਮ ਇਹਨੂੰ ਇੱਕ ਸਦੀ ਹੋ ਗਈ ਹੈ ਇਸ ਪੂਰੀ ਸਾਜ਼ਿਸ਼ ਨੂੰ ਕੀਤੇ, ਔਰ ਇਹ ਸਾਡੀ ਸ਼ਕਲ ਵਿਗਾੜਨ ਵਿੱਚ, ਸਾਡੀ ਸ਼ਨਾਖਤ ਖੋਹਣ ਵਿੱਚ। ਹੁਣ ਸਾਡੇ ਵੰਡ ਹੋ ਗਈ, ਅੱਧਰ ਪਾਕਿਸਤਾਨ ਬਣ ਗਿਆ। ਸੂਬਾਈ ਲੈਵਲ ਤੇ ਸਾਡਾ ਕੌਨਸਟੀਟਿਊਸ਼ਨ ਕੀ ਕਹਿੰਦਾ ਹੈ? ਉਹਦੇ ਵਿੱਚ ਹੈ ਕਿ ਬਚਪਨ ਤੋਂ ਜਿਹੜੇ ਬੱਚਿਆਂ ਨੂੰ ਪ੍ਰਾਇਮਰੀ ਸਤਹ ਤੋਂ ਹੀ ਆਪਣੀ ਜਿਹੜੀਆਂ ਲੈਂਗੁਏਜ ਨੇ, ਸੂਬਾਈ, ਪੰਜਾਬੀ ਹੋ ਗਈ, ਸਿੰਧੀ ਹੋ ਗਈ, ਬਲੋਚੀ ਹੋ ਗਈ, ਪਸ਼ਤੋ ਹੋ ਗਈ, ਉਹਦੇ 'ਚ ਪੜ੍ਹਾਇਆ ਲਿਖਾਇਆ ਜਾਏ। ਬਾਕੀ ਸੂਬਿਆਂ ਨੇ ਤੇ ਕਰ ਲਿਆ ਕੰਮ, ਲੇਕਿਨ ਪੰਜਾਬੀ ਜਿਹੜੇ ਸਾਡੇ ਵੱਢ ਕੇ ਬੈਠੇ ਨੇ ਨਾ ਉੱਤੇ, ਔਰ ਜਿਹੜੇ ਸਾਡੇ ਉੱਤੇ ਹਾਕਮੀਅਤ ਕਰ ਰਹੇ ਨੇ, ਉਹ ਨਹੀਂ ਚਾਹਤੇ। ਉਹ ਲੋਕਾਂ ਨੂੰ ਉਹਨਾਂ ਦਾ ਹੱਕ ਦੇਣ ਤੋਂ ਇਨਕਾਰੀ ਨੇ। ਹੁਣ ਜਿੰਨੇ ਵੀ ਇੱਥੇ ਤਾਲੀਮਦਾਨ ਨੇ, ਜਿਹੜਾ ਉਹ ਸਿਲੇਬਸ ਬਣਾਉਂਦੇ ਨੇ, ਉਹ ਵੀ ਇੱਥੇ ਇੱਕ ਤਰ੍ਹਾਂ ਦੇ ਮੈਂ ਸਮਝਣਾ ਜਾਹਲ ਤੇ ਅੰਨੇ ਬੈਠੇ ਨੇ। ਸਿਆਣੇ ਆਖਦੇ ਨੇ
ਮਾਂ ਬੋਲੀ ਵਿੱਚ ਪੜ੍ਹਾਈ ਤੇ ਸਿੱਖਿਆ ਵਾਲਾਂ ਦੀ ਜਿਹੜੀ ਕੋਗਨੀਟਿਵ ਡਿਵੈਲਪਮੈਂਟ ਹੈ ਉਹਨੂੰ ਇੱਕ ਮਜ਼ਬੂਤ ਨੀਂਹ ਦੀ ਹਸੀਅਤ ਰੱਖਦੀ ਹੈ ਉਹ ਚੀਜ਼। ਯੂਨੈਸਕੋ ਦਾ ਤੁਸੀਂ ਸਰਵੇ 2022 ਦਾ ਦੇਖੋ, ਉਹਦੇ ਮੁਤਾਬਿਕ ਕੁਆਲਿਟੀ ਲਰਨਿੰਗ ਲਈ ਬਾਲਾਂ ਨੂੰ ਉਹਨਾਂ ਦੀ ਮਾਂ ਬੋਲੀ ਵਿੱਚ ਪੜ੍ਹਾਇਆ ਜਾਏ ਤਾਂ ਜੇ ਉਹਨਾਂ ਦਾ ਸ਼ੈਵਾਂ ਬਾਰੇ ਕਨਸੈਪਟ ਕਲੀਅਰ ਹੋਵੇ। ਅਸੀਂ ਕੀ ਕਰਨੇ, ਸਾਡੇ ਮਾਹੌਲ ਵਿੱਚ, ਸਾਡੀ ਰਾਤ ਵਿੱਚ ਬੱਚਾ ਹੈ ਜਾਂ ਬਾਲ ਹੈ, ਉਹ ਇੱਕ ਕੁਕੜੀ ਨੂੰ ਵੇਖਦਾ ਹੈ, ਅਸੀਂ ਕਹਿੰਦੇ ਨਹੀਂ ਕੁਕੜੀ ਨਹੀਂ ਮੁਰਗੀ ਹੈ। ਫਿਰ ਜਾ ਕੇ ਅਸੀਂ ਇੰਗਲਿਸ਼ ਮੀਡੀਅਮ ਵਿੱਚ ਉਹਨੂੰ ਲੈ ਜਾਂਦੇ ਹਾਂ, ਫਿਰ ਅਸੀਂ ਕਹਿੰਦੇ ਨਹੀਂ ਇਹ ਹੈਨ ਨੇ। ਉਹਦਾ ਤੇ ਅਸੀਂ ਮਾਤੀ ਮਾਰਤੀ ਬਚਪਨ ਵਿੱਚ, ਅਸੀਂ ਉਹਦਾ ਹੀ ਵੇਨ ਹੀ ਡਿਸਟੋਰਟ ਕਰਤਾ। ਸਾਡਾ ਐਜੂਕੇਸ਼ਨ ਸਿਸਟਮ ਦੇਖ ਲਓ, ਉਹਦੇ ਵਿੱਚ ਨਰਸਰੀ ਤੋਂ ਪ੍ਰਾਇਮਰੀ ਸੈਕੰਡਰੀ ਲੈਵਲ ਤੱਕ ਕਿਤੇ ਵੀ ਪੰਜਾਬੀ ਨਜ਼ਰ ਨਹੀਂ ਆਉਂਦੀ। ਅੱਗੇ ਜਾ ਕੇ ਤੁਸੀਂ ਕਾਲਜ ਲੈਵਲ ਤੇ ਚਲੇ ਜਾਓ, ਆਪਸ਼ਨਲ ਸਬਜੈਕਟ ਤੇ ਪੰਜਾਬੀ ਰੱਖ ਲਓ, ਇਲੈਕਟਿਵ ਸਬਜੈਕਟ ਤੇ ਨਾਲ ਹੀ ਐਮਏ ਕਰ ਲਓ, ਪੀਐਚਡੀ ਕਰ ਲਓ। ਉਹ ਘਟਾ ਤੇ ਖੇਵ ਐਮਏ ਤੇ ਪੀਐਚਡੀ ਹੋਇਆ। ਜਿਸ ਤਰ੍ਹਾਂ ਜਸਪਾਲ ਕੌਰ ਨੇ ਦੱਸਿਆ ਹੈ ਕਿ ਜਦੋਂ ਤੁਹਾਡੀ ਨੀਂਹ ਨਹੀਂ ਮਜ਼ਬੂਤ, ਅਸੀਂ ਅੱਗੇ ਜਾ ਕੇ ਉਹਦੇ 'ਚ ਕੰਮ ਕੀ ਕਰਨਾ ਹੈ। ਅਸੀਂ ਕੀ ਹੈ, ਅਸੀਂ ਬੌਣੇ ਪੈਦਾ ਕਰ ਰਹੇ ਹਾਂ। ਸਾਡੇ ਮੁਲਕ ਦੇ ਵਿੱਚ, ਸਾਡੇ ਪੰਜਾਬ ਵਿੱਚ ਡਾਕਟਰ ਪੈਦਾ ਹੋ ਰਹੇ ਨੇ, ਇੰਜੀਨੀਅਰ ਪੈਦਾ ਹੋ ਰਹੇ ਨੇ, ਟੈਕਨੀਸ਼ੀਅਨ ਪੈਦਾ ਹੋ ਰਹੇ ਨੇ, ਬੇਸ਼ੁਮਾਰ ਆਰਕੀਟੈਕਟ, ਹੋਰ ਜਿੰਨੇ ਸ਼ੋਬੇ ਨੇ ਪੈਦਾ ਰਹੇ। ਕਿਤੇ ਸਰਚ ਤਾਂ ਹੈ ਸਿਲਸਿਲਾ, ਕਦੀ ਕਿਸੇ ਬੰਦੇ ਨੇ ਇੱਥੇ, ਉਹ ਕਿਉਂ ਨਹੀਂ ਹੈ? ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਨਾ, ਉਹਦੇ ਵਿੱਚ ਜਦੋਂ ਤੱਕ ਅਸੀਂ ਮਦਰ ਲੈਂਗੁਏਜ ਨੂੰ ਇੰਟਰੋਡਿਊਸ ਨਹੀਂ ਕਰਾਵਾਂਗੇ, ਉਹ ਕਦੀ ਵੀ ਅਸੀਂ ਕ੍ਰੀਏਟਿਵ ਨਹੀਂ ਹੋ ਸਕਦੇ। ਹੋਣਾ ਕੀ ਹੈ, ਅਸੀਂ ਅੱਗੇ ਜਾ ਕੇ ਵੀ ਐਕੈਡੈਮਿਕ ਲੈਵਲ ਤੇ ਸਾਨੂੰ ਜੋ ਦੱਸਿਆ ਜਾਂਦਾ ਹੈ, ਬਾਬਾ ਬੁੱਲੇ ਸ਼ਾਹ ਇੱਕ ਸੂਫੀ ਪੋਇਟ ਸੀ, ਉਹ ਕਸੂਰ ਵਿੱਚ ਪੈਦਾ ਹੋਏ, ਉੱਥੇ ਉਹਨਾਂ ਦਾ ਮਜ਼ਾਰ ਹੈ। ਹਰ ਸਾਲ ਇੰਨਾ ਹੈ, ਇਸ ਤਰੀਕੇ ਦਾ ਮੇਲਾ ਲੱਗਦਾ ਹੈ, ਉੱਥੇ ਅਸੀਂ ਭੰਗੜੇ ਪਾਉਂਦੇ ਹਾਂ, ਉੱਥੇ ਸਭ ਕੁਝ ਕਰਨੇ ਆ, ਉੱਥੇ ਮੰਤਾ ਬਣ ਕੇ ਉਹਨਾਂ ਨੂੰ ਇੱਕ ਹੋਰ ਰੰਗ ਰੂਪ ਹੀ ਦੇ ਦਿੰਦੇ ਆ। ਅਸੀਂ ਉਹਨਾਂ ਦੀ ਤਾਲੀਮ ਜੋ ਦਿੱਤੀ ਹੈ ਉਹਦੇ ਤੇ ਜਾਣੂ ਹੈ ਹੀ ਨਹੀਂ। ਲਿਹਾਜ਼ਾ ਇਹ ਸਾਰਾ ਜਿਹੜੀ ਇਹਨਾਂ ਨੇ ਕਹਾਣੀ ਲਿਖੀ ਹੈ ਨਾ, ਬੜੀ ਅੱਛੇ ਟੌਪਿਕ ਤੇ ਲਿਖੀ ਹੈ, ਔਰ ਬੜੀ ਮੁਸ਼ਕਲ ਟੌਪਿਕ ਸੀ ਕਿ ਜਿਹਨੂੰ ਕਹਾਣੀ ਵਿੱਚ ਉਹਨਾਂ ਨੇ ਘੜਿਆ ਹੈ। ਔਰ ਮੈਂ ਉਹਨਾਂ ਨੂੰ ਵਾਕਈ ਉਹ ਮੁਬਾਰਕ ਦੇ ਕਾਬਿਲ ਨੇ ਕਿ ਇੱਕ ਮੁਸ਼ਕਲ ਟੌਪਿਕ ਨੂੰ ਕਹਾਣੀ ਚ ਟਾਲਣਾ ਔਰ ਬਿਆਨ ਕਰਨਾ ਬਹੁਤ ਹੀ ਇਹਨਾਂ ਦਾ ਅੱਛਾ ਵਰਕ ਹੈ। ਸ਼ੁਕਰੀਆ। ਬਿਲਕੁਲ ਬਿਲकुल ਤੁਸੀਂ ਸ਼ੇਖ ਆਫਤਾਬ ਜੀ ਬਿਲਕੁਲ ਸਹੀ ਕਿਹਾ ਹੈ ਕਿ ਇੱਕ ਇੰਨੇ ਸੈਂਸਿਟਿਵ ਟੌਪਿਕ ਨੂੰ ਹੱਥ ਪਾਉਣਾ। ਤੇ ਜਸਪਾਲ ਕੌਰ ਜੀ, ਬਾਕੀ ਤੁਸੀਂ ਮੁਬਾਰਕਬਾਦ ਦੇ ਮੁਸਤਕ ਹੋ, ਬਹੁਤ ਸ਼ੁਕਰੀਆ ਸ਼ੇਖ ਆਫਤਾਬ ਜੀ। ਹੁਣ ਸਾਡੇ ਹੋਰ ਦੋਸਤ ਗੱਲ ਕਰਨਾ ਚਾਹਣ। हाँ जी, मैं गल करा जी। जी जी हाँ जी, मेरी आवाज आ रही मैम? जी जी ओके। ਅੱਛਾ, ਸਭ ਤੋਂ ਪਹਿਲਾਂ ਤਾਂ ਮੈਡਮ ਨੂੰ ਇਸ ਗੱਲ ਦੇ ਲਈ ਮੁਬਾਰਕਬਾਦ। ਉਹਨਾਂ ਦਾ ਟੌਪਿਕ ਬਹੁਤ ਅੱਛਾ ਹੈ, ਕਹਾਣੀ ਦਾ ਜੋ ਵਿਸ਼ਾ ਹੈ, ਔਰ ਉਹਦੇ ਨਾਲ ਰਿਲੇਟਡ ਮੈਨੂੰ ਇੱਕ ਕਿਤਾਬ ਯਾਦ ਆਈ ਹੈ, ਰਸੂਲ ਹਮਜ਼ਾ ਤੋਂ ਉਸਦੀ ਕਿਤਾਬ ਹੈ ਮੇਰਾ ਦਾਗਿਸਤਾਨ। ਉਹ 2 ਵੋਲੀਅਮ ਦੇ ਵਿੱਚ ਹੈ, ਔਰ ਉਸ ਕਿਤਾਬ ਦਾ ਜਿਹੜਾ ਜਿੱਥੋਂ ਸਟਾਰਟ ਹੋ ਰਹੀ ਆ, ਉਹਦਾ ਪਹਿਲਾ ਸੈਂਟੈਂਸ, ਜਿਹੜਾ ਪਹਿਲਾ ਵਾਕ ਹੈ, ਉਹ ਇਹ ਕਿ ਜਦੋਂ ਕਿਸੇ ਨੂੰ ਤੁਸੀਂ ਗਾਲ ਦੇਣੀ ਹੋਵੇ ਤਾਂ ਉਹਨੂੰ ਇਹ ਦੇਣੀ ਚਾਹੀਦੀ ਹੈ ਕਿ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ। ਉਹ ਕਿਤਾਬ ਦਾ ਪਹਿਲਾ ਸੈਂਟੈਂਸ ਹੀ ਇਹ ਹੈ। ਸੋ ਇੱਥੇ ਜਿਹੜਾ ਵਿਸ਼ਾ ਹੈ, ਮੈਨੂੰ ਨਹੀਂ ਪਤਾ ਸੀ। ਅਫਤਾਰ ਸਾਹਿਬ ਦੀ ਗੱਲ ਤੋਂ ਮੈਂ ਥੋੜਾ ਜਿਹਾ ਆਈਡੀਆ ਲਗਾਇਆ ਹੈ ਕਿ ਪੰਜਾਬ ਇੱਧਰਲਾ ਹੋਵੇ ਜਾਂ ਉੱਧਰਲਾ, ਲਹਿੰਦਾ ਹੈ ਜਾਂ ਚੜ੍ਹਦਾ ਹੈ, ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਦੋਵਾਂ ਦੀਆਂ, ਉਹ ਲਗਭਗ ਸੇਮ ਹੀ ਆ। ਔਰ ਜਿਹੜਾ 1000 ਸਦੀ ਦਾ ਉਹਨਾਂ ਨੇ ਆਪਣਾ ਇੱਕ ਹਿਸਟੋਰੀਕਲ ਪਰਸਪੈਕਟਿਵ ਰੱਖਿਆ, ਉਹ ਬਿਲਕੁਲ ਸਹੀ ਹੈ। ਔਰ ਦੂਸਰਾ, ਇਹਦਾ ਥੋੜਾ ਜਿਹਾ ਅਸੀਂ ਅੱਗੇ ਆ ਕੇ ਅਗਰ ਜ਼ਿਕਰ ਕਰੀਏ ਤੇ 47 ਦੇ ਵਿੱਚ ਵੀ ਦੇਖੀਏ ਤਾਂ ਜਿਹੜੀ ਵੰਡ ਹੈ, ਅਸਲ ਦੇ ਵਿੱਚ ਉਹ ਵੰਡ ਹੀ ਪੰਜਾਬ ਦੀ ਹੋਈ। ਉੱਥੇ ਪੰਜਾਬ ਹੀ ਵੰਡਿਆ ਗਿਆ, ਲਹਿੰਦਾ ਤੇ ਚੜ੍ਹਦਾ। ਦੂਸਰਾ, ਇਹਦੇ 'ਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਜੋ ਮੈਨੂੰ ਕਿਤੇ ਨਾ ਕਿਤੇ ਲੱਗ ਰਹੀ ਹੈ, ਕਿ ਜਿਹੜੀ ਇੱਕ ਖਾਸ ਤਰ੍ਹਾਂ ਦੀ ਇੱਕ ਸਿਆਸਤ ਹੈ ਕਿ ਪਹਿਲਾਂ ਤੁਸੀਂ ਇੱਕ, ਕਿਉਂਕਿ ਪੰਜਾਬ ਇੱਕ ਐਸਾ ਇੱਕ ਸਾਡੇ ਕੋਲ ਰਹਿਤਲ ਆ, ਜਾਂ ਇਹਦੀ ਇੱਕ ਜੀਓਗ੍ਰਾਫਿਕਲ ਹਿਸਟੋਰੀਕਲ ਪਰਸਪੈਕਟਿਵ ਵੀ ਰਿਹਾ ਹੈ ਕਿ ਇਹਨੇ ਹਮੇਸ਼ਾ ਹੀ ਹਿੰਦੁਸਤਾਨ ਨੂੰ ਲੀਡ ਕੀਤਾ ਹੈ। ਜਿੰਨੇ ਸਾਡੇ ਗ੍ਰੰਥ ਸ਼ਾਸਤਰ ਨੇ, ਜਿੰਨੇ ਸਾਡੇ ਕੋਲ ਪੁਰਾਣਾ ਸਾਡਾ ਲਿਟਰੇਚਰ ਹੈ, ਦਰਸ਼ਨ ਸ਼ਾਸਤਰ ਆ, ਫਿਲਾਸਫੀ ਹੈ, ਉਹ ਸਾਰੀ ਸਾਨੂੰ ਸਾਡੇ ਪੰਜਾਬ ਦੀ ਧਰਤੀ ਤੋਂ ਹੀ ਮਿਲ ਰਹੀ ਹੈ।
ਕਿਉਂਕਿ ਇੱਥੋਂ ਦਾ এনवायरमेंट ਇਸ ਤਰ੍ਹਾਂ ਦਾ ਸੀਗਾ। ਔਰ ਮੈਕਸਿਮਮ ਕੋਸ਼ਿਸ਼ ਜਿਹੜੀ ਹੈ ਪਹਿਲਾਂ ਵੀ ਸੀ, ਹੁਣ ਵੀ ਹੈ ਔਰ ਅੱਗਿਓਂ ਵੀ ਰਹੇਗੀ, ਉਹ ਇਹੀ ਰਹੇਗੀ ਕਿ ਪੰਜਾਬ ਨੂੰ ਤੁਸੀਂ ਖਤਮ ਕਿਵੇਂ ਕਰਨਾ। ਪਹਿਲਾਂ ਉਹਨੂੰ ਇੱਕ ਕੰਟਰੀ ਦੇ ਨਾਂ ਤੇ ਖਤਮ ਕੀਤਾ ਗਿਆ, ਉਹਨੂੰ ਵੰਡਿਆ ਗਿਆ, ਇੱਕੋ ਹੀ ਸਟੇਟ ਨੂੰ ਵੰਡ ਕੇ ਤੁਸੀਂ ਉਹਦੇ ਦੋ ਰੂਪ ਦੇ ਵਿੱਚ ਤੁਸੀਂ ਉਹਨੂੰ ਇੱਕ ਕੱਟ ਆਫ ਕਰਤਾ, 2 ਕੰਟਰੀਜ਼ ਉਹਦੇ ਚੋਂ ਕੱਢਤੇ। ਉਸ ਤੋਂ ਬਾਅਦ ਸਾਡੇ ਤੇ ਅਗਲਾ ਅਟੈਕ ਇਹ ਹੋਇਆ ਕਿ ਸਾਡੇ ਪੰਜਾਬ ਦੇ ਵਿੱਚੋਂ ਵੀ ਅੱਗੇ 2 ਸਟੇਟ ਹੋਰ ਕੱਢ ਦਿੱਤੇ, ਇੱਕ ਹਰਿਆਣਾ ਚਲਾ ਗਿਆ, ਇੱਕ ਹਿਮਾਚਲ ਚਲਾ ਗਿਆ। ਉਹ ਵੀ ਇੱਕ ਪੰਜਾਬੀ ਤੇ ਅਟੈਕ ਸੀ। ਹੁਣ ਇਹਦਾ ਕੀ ਹੈ ਕਿ ਪਹਿਲਾਂ ਤੁਸੀਂ ਉਹਨੂੰ ਦੇਸ਼ ਦੇ ਆਧਾਰ ਤੇ ਵੰਡਿਆ, ਫਿਰ ਤੁਸੀਂ ਸਟੇਟ ਲੈਵਲ ਤੇ ਆ ਗਏ, ਫਿਰ ਤੁਸੀਂ ਰਿਲੀਜਨ ਦੇ ਆਧਾਰ ਤੇ ਵੰਡ ਦਿੱਤਾ, ਔਰ ਜਦੋਂ ਉਸ ਤੋਂ ਵੀ ਨਹੀਂ ਫਿਰ ਤੁਸੀਂ ਕਾਸਟ ਔਰ ਕਲਾਸ ਤੇ ਚਲੇ ਗਏ। ਮੈਡਮ ਦਾ ਨਾਮ ਨਹੀਂ ਯਾਦ, ਨਵੀਦ ਜੀ, ਉਹਨਾਂ ਨੇ ਜ਼ਿਕਰ ਕੀਤਾ ਸੀ ਇੱਕ, ਉਹ ਉੱਥੇ ਕਹਿ ਰਹੇ ਨੇ ਕਿ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਵੀ ਅਗਰ ਲੈਂਗੁਏਜ ਦੀ ਗੱਲ ਕਰੀਏ ਕਿ ਅਗਰ ਤੁਸੀਂ ਲੋਅਰ ਕਮਿਊਨਿਟੀ ਜਾਂ ਅਦਰ ਦੈਨ ਕਿਸੇ ਵਿੱਚ ਹੋ ਤਾਂ ਉਹ ਪੰਜਾਬੀ ਦੇ ਵਿੱਚ ਉਹਨਾਂ ਦੀ ਸਟੱਡੀ ਹੋ ਰਹੀ ਆ, ਅਦਰਵਾਈਜ਼ ਅੰਗਰੇਜ਼ੀ 'ਚ ਹੋ ਰਹੀ ਆ, ਜਾਂ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਹੋ ਰਹੀ ਆ। ਤੁਸੀਂ ਬੇਸ਼ੱਕ 20 ਲੱਖ ਰੁਪਇਆ ਲਗਾ ਕੇ MBA ਦੀ ਡਿਗਰੀ ਲੈ ਲਓ, ਪਰ ਜਦੋਂ ਤੁਸੀਂ ਮਾਰਕੀਟ ਦੇ ਵਿੱਚ ਕੰਮ ਕਰਨ ਲਈ ਆਓਗੇ, ਗਰਾਊਂਡ ਲੈਵਲ ਤੇ ਆਓਗੇ, ਤੁਹਾਡੇ ਨਾਲੋਂ ਬੈਟਰ ਉੱਥੇ ਜਿਹੜਾ ਇੱਕ ਪਰਸਨ ਜਿਹੜਾ ਨੀਚੇ ਹੀ ਬੈਠਾ ਹੈ ਆਪਣਾ ਕੰਮ ਕਰ ਰਿਹਾ, ਉਹ ਤੁਹਾਡੇ ਨਾਲੋਂ ਜ਼ਿਆਦਾ ਇੰਟੈਲੈਕਚੁਅਲ ਹੋਏਗਾ ਉੱਥੇ। ਕਿਉਂਕਿ ਜਿਹੜੀ ਸਟੱਡੀ ਉਹਨਾਂ ਨੂੰ ਉੱਥੇ ਕਰਵਾਈ ਜਾਂਦੀ ਏ ਅੰਗਰੇਜ਼ੀ ਦੇ ਵਿੱਚ ਜਾਂ ਬੰਦ ਕਮਰਿਆਂ ਦੇ ਵਿੱਚ AC ਦੇ ਵਿੱਚ ਬੈਠ ਕੇ, ਉਹ ਤੁਹਾਨੂੰ ਤੁਹਾਡੀ ਲੈਂਗੁਏਜ ਦੇ ਨਾਲ ਨਹੀਂ ਜੋੜਦੀ। ਤੁਸੀਂ ਉੱਥੇ ਬੈਠੇ ਇਮੇਜਿਨ ਕਰ ਰਹੇ ਆ ਕਿ ਕਿਸ ਤਰ੍ਹਾਂ ਉਹ ਲੋਕ ਉੱਥੇ ਬੈਠੇ ਨੇ, ਕਿਸ ਤਰ੍ਹਾਂ ਦਾ ਉਹਨਾਂ ਨੂੰ ਇੱਕ ਸਵੈਟਿੰਗ ਹੋ ਰਹੀ ਆ, ਕਿਸ ਤਰ੍ਹਾਂ ਦੀ ਉਹਨਾਂ ਦੀ ਪ੍ਰੋਬਲਮਸ ਨੇ, ਉਹ ਇਮੇਜਿਨੇਸ਼ਨ ਆ। ਤੁਸੀਂ ਗਰਾਊਂਡ ਤੇ ਜਾ ਕੇ ਦੇਖੋ ਨਾ ਵਰਕ ਕਰਕੇ। ਮੇਰੀ ਆਪਣੀ ਡਿਊਟੀ ਜਿਹੜੀ ਹੈ ਬਠਿੰਡਾ ਏਮਸ ਦੇ ਵਿੱਚ ਹੁੰਦੀ ਹੈ, ਉੱਥੇ ਜਿੰਨੇ ਡਾਕਟਰਸ ਦੀਆਂ ਕਲਾਸਿਸ ਹੁੰਦੀਆਂ ਨੇ ਪੰਜਾਬੀ, ਮੈਨੂੰ ਉਹਨਾਂ ਨੂੰ ਸਿਖਾਉਣੀ ਪੈਂਦੀ ਹੈ ਜਿਹੜੇ ਨੌਨ ਪੰਜਾਬੀ ਨੇ। ਮੈਕਸਿਮਮ ਸਟੂਡੈਂਟ ਉਹੀ ਹੁੰਦੇ ਨੇ ਉੱਥੇ। ਔਰ ਮੈਡਮ ਨੇ ਜਿਹੜੀ ਇਹ ਕਹਾਣੀ ਦੇ ਵਿੱਚ ਜਿਹੜਾ ਸਾਰੇ ਦਾ ਸਾਰਾ ਉਹ ਆਪਣੇ ਐਜੂਕੇਸ਼ਨ ਸਿਸਟਮ ਤੋਂ ਬਾਹਰ ਆ ਕੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਉਹ ਸਾਰੀ ਐਜੂਕੇਸ਼ਨ ਸਿਸਟਮ ਦੇ ਵਿੱਚ ਹੀ ਕਰ ਰਹੇ ਨੇ, ਸਕੂਲ ਲੈਵਲ ਤੇ ਕਰ ਰਹੇ ਨੇ, ਪਰ ਉਹ ਇੱਕ ਜਿਹੜਾ ਮੈਨੂੰ ਲੱਗਿਆ ਕਿ ਥੋੜਾ ਜਿਹਾ ਇੱਕ ਮਾਡਲ ਅਗਰ ਮੈਡਮ ਇੱਥੇ ਦੇ ਜਾਂਦੇ ਕਿ ਅਸੀਂ ਅੱਜ ਦੇ ਟਾਈਮ ਦੇ ਵਿੱਚ ਅਸੀਂ ਆਪਣੇ ਕੈਰੀਅਰ ਨੂੰ ਉਹਦੇ ਵਿੱਚ ਕਿਵੇਂ ਅੱਗੇ ਲੈ ਕੇ ਆ ਸਕਦੇ ਸੀਗੇ, ਜਿੱਥੇ ਕਹਿ ਸਕਦੇ ਹਾਂ ਕਿ ਅਸੀਂ ਅੱਜ ਜਿੱਥੇ ਹਰ ਪਾਸੇ ਸਾਡੇ ਤੇ ਇਹੀ ਅਟੈਕ ਹੁੰਦਾ ਹੈ, ਉਹ ਮਾਡਲ ਇਹਨਾਂ ਦੀ ਸਟੋਰੀ ਵਿੱਚ ਮਿਸਿੰਗ ਹੈ। ਅਗਰ ਉਹ ਮਾਡਲ ਇੱਥੇ ਦੇ ਜਾਂਦੇ ਤਾਂ ਆਈ ਥਿੰਕ ਦੈਟ ਇਜ਼ ਵੈਲ ਐਂਡ ਗੁੱਡ। ਤੇ ਇਹਦੇ ਨਾਲ ਹੀ ਮੈਂ ਸਮ ਅਪ ਕਰੂੰਗੀ, ਬਾਬਾ ਨਜ਼ਮੀ ਦੀ ਇੱਕ ਬਹੁਤ ਹੀ ਅੱਛੀ ਹੈ, ਉਹਨਾਂ ਦੀ ਇੱਕ ਨਜ਼ਮ ਹੈ, ਉਹ ਉਹਨਾਂ ਦੀ ਪੰਜਾਬੀ ਦੇ ਨਾਲ ਹੀ ਰਿਲੇਟਡ ਹੈ। ਇੱਕ ਮਿੰਟ ਅਗਰ ਮੇਰੇ ਧਿਆਨ ਚ ਆ ਗਈ ਤਾਂ ਮੈਂ ਤੁਹਾਨੂੰ ਇੱਕ ਲਾਈਨ ਉਹਦੀ ਦੱਸ ਹਾਂ। ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਵਾਲ ਪੰਜਾਬੀ ਦਾ, ਝੱਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਵਾਲ ਪੰਜਾਬੀ ਦਾ, ਜਿਹੜੇ ਆਖਣ ਵਿੱਚ ਪੰਜਾਬੀ ਵਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਬਾਰਿਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਸੋ ਮੈਡਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਗੱਲ ਲਈ। ਉਹਨਾਂ ਦੀ ਕਹਾਣੀ ਬਹੁਤ ਅੱਛੀ ਸੀ, ਪਰ ਮੈਨੂੰ ਥੋੜਾ ਜਿਹਾ ਇਹ ਲੱਗਿਆ ਕਿ ਅਗਰ ਉਹ ਸਾਨੂੰ ਕੋਈ ਇਹਦੇ ਚ ਮਾਡਲ ਦੇ ਜਾਂਦੇ ਕੈਰੀਅਰ ਦੀ ਐਡਵਾਂਸਮੈਂਟ ਦਾ ਜਾਂ ਉਹਨੂੰ ਇੰਪਲੀਮੈਂਟ ਕਰਨ ਦਾ। ਉਹਨਾਂ ਨੇ ਸਿਰਫ ਐਜੂਕੇਸ਼ਨ ਪੁਆਇੰਟ ਆਫ ਵਿਊ ਤੋਂ ਗੱਲ ਕੀਤੀ ਆ, ਅਕੋਰਡਿੰਗ ਟੂ NEP ਮੈਂ ਕਹਿ ਸਕਦੀ ਹਾਂ, ਪਰ ਉਹ ਜਿਹੜੀ ਐਜੂਕੇਸ਼ਨ ਦੇ ਸਿਸਟਮ ਤੇ ਗੱਲ ਕੀਤੀ ਆ, ਅਸੀਂ ਜੇ ਇਹ ਕਹੀਏ ਕਿ ਇੱਕ ਤੁਸੀਂ ਉਹਨੂੰ ਲਾਜ਼ਮੀ ਸਬਜੈਕਟ ਦੇ ਤੌਰ ਤੇ ਹੀ ਕਰਕੇ ਉਹਨੂੰ ਅੱਗੇ ਗਰੋ ਕਰ ਜਾਓਗੇ ਤਾਂ ਉਹ ਮੈਨੂੰ ਲੱਗਦਾ ਕਿ ਉਹ ਨਹੀਂ ਹੋਏਗਾ। ਫਿਰ ਤਾਂ ਉਹ ਬਹੁਤ ਕੁਝ ਕੀਤਾ ਜਾ ਰਿਹਾ ਹੈ, ਥੋੜਾ ਜਿਹਾ ਐਡੀਸ਼ਨਲ ਸਬਜੈਕਟ ਦੇ ਰੂਪ ਦੇ ਵਿੱਚ ਵੀ ਕੀਤਾ ਜਾ ਰਿਹਾ ਹੈ, ਪਰ ਉਹਦੇ ਨਾਲ ਅਸੀਂ ਇਹਨੂੰ ਨਹੀਂ ਜੋੜ ਸਕਦੇ ਜਿੰਨੀ ਦੇਰ ਤੱਕ ਅਸੀਂ ਅੱਜ ਦੀ ਪੰਜਾਬੀ ਨੂੰ ਅੱਜ ਦੇ ਸਮੇਂ ਦੀ ਹਾਣ ਦੀ ਨਹੀਂ ਬਣਾਵਾਂਗੇ, ਉਨੀ ਦੇਰ ਤੱਕ ਇਹ ਸਮੱਸਿਆ ਜਿਹੜੀ ਹੈ ਉਹ ਸਾਨੂੰ ਜ਼ਰੂਰ ਰਹੇਗੀ। ਥੈਂਕ ਯੂ। बहुत शुक्रिया डॉक्टर तेजा जी। समीना जी मैं कुछ कहूँ? जी 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 सही जी। कहानी बहुत अच्छी गई है और इशू भी बहुत अच्छे आइडेंटिफाई किए गए ने एंड दे आर वेल नोन, वेरी क्रिटिकल एंड सेंसिटिव इशूज माँ बोली दे हवाले दे नाल। ते एज फार एज ਇਹਦਾ ਜਿਹੜਾ ਸੋਲੂਸ਼ਨ ਨੂੰ ਪੁਆਇੰਟ ਕਰਨ ਦਾ ਜਿਹੜਾ ਕੰਸਰਨ ਹੈ ਉਹ ਹੈ ਵੀ ਮੇਰੇ ਖਿਆਲ ਵਿੱਚ ਮੈਂ ਕਿਧਰੇ ਸੁਣਿਆ ਸੀ, ਪੜ੍ਹਿਆ ਵੀ ਸੀ ਕਿ ਮਾਂ ਬੋਲੀ ਤੇ ਹੈ, ਮਾਂ ਬੋਲੀ ਕਰਨਾ ਵੀ ਚਾਹੁੰਦੇ ਆ, ਬਟ ਦ ਪ੍ਰੋਬਲਮ ਇਜ਼ ਕਿ ਜਿਹੜਾ ਸਾਡਾ ਕਲਾਸੀਕਲ ਲਿਟਰੇਚਰ ਹੈ ਜਿਹਨੂੰ ਅਸੀਂ ਪੜ੍ਹ ਕੇ ਅੱਜ ਬੈਠੇ ਹਾਂ ਉਹ ਤੇ ਪੰਜਾਬੀ 'ਚ ਹੋ ਗਿਆ, ਉਹ ਆਪਣੇ ਜ਼ਮਾਨੇ 'ਚ ਰੈਲੇਵੈਂਟ ਵੀ ਸੀ ਔਰ ਹਰ ਸ਼ੋਬੇ ਦੇ ਵਿੱਚ ਹਰ ਡਿਸਿਪਲਿਨ 'ਚ ਕੰਮ ਵੀ ਕਰ ਰਿਹਾ ਸੀ, ਭਾਵੇਂ ਉਹ ਫਲਸਫਾ ਹੋਵੇ ਤੇ ਭਾਵੇਂ ਉਹ ਸਾਇੰਸ ਹੋਵੇ। ਅੱਜ ਕੱਲ੍ਹ ਦੇ ਦੌਰ ਦੇ ਵਿੱਚ
ਅਗਰ ਅਸੀਂ ਆਪ ਮਾਂ ਬੋਲੀ ਨੂੰ ਅੱਗੇ ਚੁੱਕ ਜਾਣਾ ਹੈ, ਮੇਰਾ ਖਿਆਲ ਹੈ, ਮੈਂ ਕਿਤੇ ਪੜ੍ਹਿਆ ਸੀ, ਜਦ ਤੱਕ ਅਸੀਂ ਆਪਣੀ ਮਾਂ ਬੋਲੀ 'ਚ ਨਵਾਂ ਇਲਮ ਜਾਂ ਨਵਾਂ ਨੌਲੇਜ ਜਾਂ ਨਵੀਂ ਡਿਸਪਲਿਨ ਨਹੀਂ ਕ੍ਰੀਏਟ ਕਰਾਂਗੇ, ਤਬ ਤੱਕ ਲੋਕੀ ਮਜਬੂਰ ਨਹੀਂ ਹੋਣਗੇ ਇਸ ਮਾਂ ਬੋਲੀ ਦੇ ਉੱਤੇ ਨਾ ਧਿਆਨ ਦੇਣ। ਕਹਿ ਕੇ ਬੋਲ ਕੇ ਅਸੀਂ ਵੇਖ ਚੁੱਕੇ ਹਾਂ ਪਿਛਲੇ 100 ਸਾਲਾਂ 'ਚ ਕੀ ਹੋਇਆ ਹੈ। ਔਰ ਹੁਣ ਜਿਹੜਾ ਥੋੜਾ ਹੋ ਰਿਹਾ ਹੈ ਮਾਂ ਬੋਲੀ ਤੇ ਉਹਦਾ ਵੀ ਕ੍ਰੈਡਿਟ ਜਿਹੜਾ ਟੈਕਨੋਲੋਜੀ ਨੂੰ ਜਾਂਦਾ, ਮਾਂ ਬੋਲੀ ਨੂੰ ਨਹੀਂ ਜਾਂਦਾ। ਤੇ ਮੇਰੇ ਖਿਆਲ ਮਾਂ ਬੋਲੀ ਉਦੋਂ ਅੱਗੇ ਵਧੇਗੀ ਕਿਉਂਕਿ ਦੁਨੀਆ 'ਚ ਹਰ ਚੀਜ਼ ਬਦਲਦੀ ਹੈ, ਇਨਫਲਕਸ ਹੁੰਦੀ ਹੈ, ਟ੍ਰਾਂਜੀਸ਼ਨਲ ਫੇਜ਼ ਲੰਘਦੀ ਹੈ, ਨਥਿੰਗ ਇਜ਼ ਫਿਕਸਡ। ਤੇ ਮਾਂ ਬੋਲੀ ਵੀ ਫਿਕਸ ਨਹੀਂ ਰਹੇਗੀ, ਇਹ ਵੀ ਵਧੇਗੀ, ਉਦੋਂ ਹੀ ਅੱਗੇ ਵਧੇਗੀ ਔਰ ਮੁਕਾਬਲਾ ਕਰੇਗੀ ਅੰਗਰੇਜ਼ੀ ਦਾ, ਜਦੋਂ ਅਸੀਂ ਨਵਾਂ ਇਲਮ, ਨਵੀਆਂ ਕਿਤਾਬਾਂ ਔਰ ਬੱਚਿਆਂ ਨੂੰ ਮਜਬੂਰ ਕਰਾਂਗੇ ਕਿ ਨਵੇਂ ਇਲਮ ਨੂੰ ਨਵੀਂ ਆਪਣੀ ਮਾਂ ਬੋਲੀ ਦੇ ਵਿੱਚ ਪੜ੍ਹ ਕੇ ਤੇ ਪ੍ਰੈਕਟੀਕਲ ਫੀਲਡ 'ਚ ਆਉਣ ਕੰਮ ਕਰਨ ਵਾਸਤੇ, ਜਿਵੇਂ ਕਿ ਡਾਕਟਰ ਲੀਜ਼ੀਆ ਨੇ ਪੁਆਇੰਟ ਆਊਟ ਕੀਤਾ। ਬਸ ਮੈਂ ਨਹੀਂ ਕਹਿਣਾ ਸੀ। ਜੀ ਬਹੁਤ ਸ਼ੁਕਰੀਆ ਸਹੀ ਸਾਹਿਬ, ਬਿਲਕੁਲ ਸਹੀ ਤੁਸੀਂ ਕਿਹਾ। ਹਾਂਜੀ ਜੀ ਹਾਂਜੀ ਮੈਂ ਜੀ ਥੋੜੀ ਜਿਹੀ ਗੱਲ ਕਰਾਂ ਜੀ। ਜੀ ਜ਼ਰੂਰ ਜ਼ਰੂਰ। ਫਸਟ ਆਫ ਆਲ ਜਸਪਾਲ ਜੀ ਹੋਰਾਂ ਨੇ ਬਹੁਤ ਟਾਈਮਲੀ ਔਰ ਬਹੁਤ ਇੰਪੋਰਟੈਂਟ ਜਿਹੜਾ ਇਹ ਟੌਪਿਕ ਤੇ ਪੰਜਾਬੀ ਜ਼ੁਬਾਨ ਦੇ ਬਾਰੇ ਗੱਲ ਕੀਤੀ ਆ। ਮੈਂ ਥੋੜਾ ਜਿਹਾ ਬਾਕੀ ਚੀਜ਼ਾਂ ਕਿ ਇਹ ਕਿਸ ਤਰ੍ਹਾਂ ਸਾਡੇ ਨਾਲ ਹੋਇਆ, ਉਹ ਇਹਦਾ ਇਲਾਜ ਕੀ ਹੋਣਾ ਚਾਹੀਦਾ, ਉਹਨਾਂ ਸਾਰਿਆਂ ਨੂੰ ਛੱਡ ਕੇ ਇਹਨਾਂ ਦੀ ਜੇ ਸਟੋਰੀ ਤੇ ਫੋਕਸ ਕਰਾਂ ਤਾਂ ਇਹਨਾਂ ਨੇ ਪੰਜਾਬੀ ਬੋਲੀ ਦੇ ਨਾਲ ਜੋ ਹੋ ਰਿਹਾ, ਉਹ ਇੱਕ ਕਿਸੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਲੋਕ ਉਸ ਚੀਜ਼ ਨੂੰ ਲੈ ਰਹੇ ਨੇ, ਉਹ ਕਿਸ ਤਰ੍ਹਾਂ ਵਾਪਰ ਰਹੀ ਹੈ ਪ੍ਰੋਬਲਮ ਇੱਕ ਪਰਿਵਾਰ ਦੇ ਅੰਦਰ। ਔਰ ਵੈਸੇ ਜ਼ੁਬਾਨ ਤੇ ਪੈਦਾ ਹੋਈ ਆ ਇਨਸਾਨ ਦੀਆਂ ਜ਼ਰੂਰਤਾਂ ਵਿੱਚੋਂ। ਸਦੀਆਂ ਤੋਂ ਜਿਉਂ ਇਨਸਾਨ ਦੀਆਂ ਜ਼ਰੂਰਤਾਂ ਬਦਲਦੀਆਂ ਗਈਆਂ ਨੇ, ਜ਼ੁਬਾਨ ਵੀ ਬਦਲਦੀ ਗਈ ਹੈ, ਨਵੇਂ ਲਫ਼ਜ਼ ਆਏ ਗਏ ਨੇ, ਉਹਦੇ 'ਚ ਹੋਰ ਇੰਗਲਿਸ਼ ਤੇ ਬਾਕੀ ਆਉਂਦੇ ਗਏ ਨੇ। ਪਰ ਜਿਉਂ ਵਕਤ ਬਦਲਦਾ ਜਾ ਰਿਹਾ, ਜ਼ਰੂਰਤਾਂ ਬਦਲਦੀਆਂ ਜਾ ਰਹੀਆਂ, ਉਹ ਕਿਸ ਤਰ੍ਹਾਂ ਇਸ ਪਰਿਵਾਰ ਦੇ ਉੱਤੇ ਵਾਪਰਨੀਆਂ। ਜਿਹੜੀ ਵਰਿੰਦਰ ਹੈ, ਮਦਰ ਹੈ, ਉਹ ਇਸ ਵੇਲੇ ਕਰੰਟ ਪ੍ਰੈਕਟੀਕਲ ਪੁਆਇੰਟ ਆਫ ਵਿਊ ਨਾਲ ਸੋਚ ਰਹੀ ਹੈ ਕਿ ਜੇ ਇਹ ਮੇਰਾ ਬੱਚਾ ਇੰਗਲਿਸ਼ ਪੜ੍ਹੂਗਾ ਤੇ ਅੱਗੇ ਕਾਮਯਾਬ ਹੋਊਗਾ। ਉਹਨੂੰ ਰਿਐਲਿਟੀ ਇਸ ਤਰ੍ਹਾਂ ਸਟਰਾਈਕ ਕਰ ਰਹੀ ਹੈ। ਫਾਦਰ ਆ ਜਿਹੜਾ ਡਾਕਟਰ ਹੈ, ਜਿਹੜਾ ਖੁਦ ਪੰਜਾਬੀ ਪੜ੍ਹਿਆ, ਜਿਹਨੂੰ ਕਿ ਬਹੁਤ ਪਿਆਰ ਹੈ ਪੰਜਾਬੀ ਦੇ ਨਾਲ, ਉਹ ਇਸ ਬਦਲਤੀ ਜ਼ਰੂਰਤ ਦੇ ਅੱਗੇ ਅੱਡੀਆਂ ਅੜਾਈ ਬੈਠਾ ਕਿ ਮੈਂ ਨਹੀਂ, ਜਿੱਦਾਂ ਮੇਰੇ ਨਾਲ ਹੋਇਆ, ਮੈਂ ਪੜ੍ਹਿਆ ਉਸੇ ਤਰ੍ਹਾਂ ਹੋਣਾ ਚਾਹੀਦਾ। ਸੋ ਇਹਦੇ 'ਚ ਜਾਂ ਤੁਸੀਂ ਕਹਿ ਲਓ ਕਿ ਜਨਰੇਸ਼ਨਲ ਗੈਪ ਹੈ ਦੋਹਾਂ ਦੀ ਸੋਚ ਦੇ ਵਿੱਚ, ਕਿ ਮਦਰ ਬੈਠੀ ਆ ਰਿਐਲਿਟੀ ਜੋ ਪ੍ਰੈਕਟੀਕਲ ਹੋਣਾ, ਕਾਮਯਾਬ ਹੋਣ ਲਈ ਬੱਚੇ ਨੂੰ ਜ਼ਰੂਰਤ ਹੈ। ਫਾਦਰ ਦੀ ਪੁਰਾਣੀ ਸੋਚ ਹੈ। ਇਹ ਵਕਤ ਦੇ ਨਾਲ ਬਦਲਦੀਆਂ ਜ਼ਰੂਰਤਾਂ ਜਿਹੜੀਆਂ ਨੇ, ਉਹਨਾਂ ਵਿੱਚ ਇਹ ਫੈਮਿਲੀ ਫਸੀ ਪਈ ਆ। ਆਪਣੀ 'ਚ ਇਹਨਾਂ ਦੀ ਕੰਟਰੋਵਰਸੀ ਜਿਹੜੀ ਚੱਲ ਰਹੀ ਆ, ਇਹ ਨੈਚੁਰਲੀ ਸਾਰੇ ਪੰਜਾਬ 'ਚ ਚੱਲ ਰਹੀ ਆ, ਸਾਰੇ ਪੰਜਾਬੀ ਡਿਸਕਸ਼ਨ ਹੀ ਬੇਸਿਕਲੀ ਇਹ ਆ। ਬਟ ਇਹਨਾਂ ਨੇ, ਜਸਪਾਲ ਹੋਰਾਂ ਨੇ ਇੱਕ ਫੈਮਿਲੀ ਤੇ ਵਾਪਰਦੀ ਇਹ ਜਿਹੜੀ ਚੀਜ਼ ਹੈਗੀ, ਉਹ ਮੇਰੇ ਕੋਲ ਸਾਹਮਣੇ ਲਿਆਂਦੀ ਆ। ਆਮ ਤੌਰ ਤੇ ਅਸੀਂ ਕਹਿ ਦਿੰਦੇ ਹਰ ਚੀਜ਼ ਕਿਹਾ ਹੋਣੀ ਚਾਹੀਦੀ ਹੈ, ਪਰ ਇੱਕ ਫੈਮਿਲੀ ਦੇ ਪੁਆਇੰਟ ਆਫ ਵਿਊ ਦੇ ਨਾਲ ਇਹਨਾਂ ਨੇ ਸਾਰੀ ਚੀਜ਼ ਅੱਗੇ ਲਿਆਂਦੀ ਆ। ਉਹ ਇਹਨਾਂ ਦੀ ਮੇਰੇ ਕੋਲ ਜ਼ਿਆਦਾ ਵੱਡੀ ਖਾਸੀਅਤ ਹੈ, ਮੈਨੂੰ ਬੜੀ ਪਸੰਦ ਆਈ ਆ। ਮਿਹਰਬਾਨੀ। बहुत अच्छा जी अमर जी, बहुत शुक्रिया। हाँ जी, और कोई दोस्त गल करना चाह? हाँ जी, बीबा जी नहीं गल कर रहे? मैनू आज थोड़ा जा माफी करो, पर मैं अच्छा, एक चल। थोड़ी जी गल सेकंडली ये करूंगी कि आई हैव द सेम थॉट कि बई ਜਿਹੜੀ ਉਹ ਕਨਫਲਿਕਟ ਇਨ ਅ ਫੈਮਿਲੀ ਹੈਗੀ ਆ, ਉਹ ਉੱਭਰ ਕੇ ਆਉਂਦੀ ਹੈ ਇਸ ਸਟੋਰੀ ਦੇ ਵਿੱਚ, ਜਿੱਦਾਂ ਅਮਰ ਨੇ ਆਖਿਆ। ਆਲਸੋ ਇਟਸ ਅ ਵੈਰੀ ਡੀਪ ਰੂਟਡ ਪ੍ਰੋਬਲਮ। ਡੀਪ ਰੂਟਡ ਇਸ ਤਰ੍ਹਾਂ ਹੈਗੀ ਹੈ ਕਿ ਸਿਰਫ ਤੁਸੀਂ ਕਹਿ ਦਿਓ ਕਿ ਬੱਚਿਆਂ ਨੂੰ ਪੰਜਾਬੀ ਪੜ੍ਹਾ ਦਿਓ ਜੀ, ਓਕੇ ਪੜ੍ਹਾ ਦਿਓ ਜੀ, ਬਟ ਤੁਸੀਂ ਤੁਹਾਡੀ ਕੀ ਸਟੇਟ ਦੇ ਵਿੱਚ ਜੇ ਉਸ ਬੱਚੇ ਲਈ ਹੈਵ ਯੂ ਕ੍ਰੀਏਟਡ ਇਨਫ ਇੰਡਸਟਰੀਅਲਾਈਜੇਸ਼ਨ ਕਿ ਵੀ ਉਹ ਉੱਥੇ ਐਗਜ਼ਿਸਟ ਕਰ ਸਕਦਾ, ਫੁੱਲਦਾ ਸਕਦਾ, ਕੈਨ ਹੀ ਪ੍ਰੋਗਰੈਸ ਵੈਲ ਓਵਰ ਦੇਅਰ। ਇੱਕ ਇਹ ਬੜੀ ਵੱਡੀ ਪ੍ਰੋਬਲਮ ਹੈਗੀ ਹੈ। ਤੇ ਮੈਨੀ ਅਦਰ ਪ੍ਰੋਬਲਮਸ ਟੂ ਬੀ ਸੋਲਵ। ਤੁਹਾਡੀ ਸਟੇਟ ਦੇ ਵਿੱਚ ਤੁਹਾਡੀ ਇੱਕ ਸੈਲਫ ਸਫੀਸ਼ੀਐਂਸੀ ਹੋਣੀ ਚਾਹੀਦੀ ਹੈ, ਜੌਬਸ ਦੀ, ਵਟਐਵਰ। ਤੇ ਇੱਕ ਜਿਹੜਾ ਹੈਗਾ ਨਾ, ਜਿਹੜਾ ਕਨਫਲਿਕਟ ਹੁੰਦਾ ਆ,
ਹੁਣ ਜਿੱਦਾਂ ਫॉर ਐਗਜ਼ਾਮਪਲ ਅਸੀਂ ਆਏ ਆ ਇੱਥੇ, ਹੁਣ ਘਰ ਦੇ ਵਿੱਚ ਯੂ نو ਸਾਰੀ ਦੁਨੀਆ 'ਚ ਪੰਜਾਬੀ ਫੈਲ ਗਿਆ। ਪੰਜਾਬੀ ਸਿਰਫ ਪੰਜਾਬ 'ਚ ਨਹੀਂ ਹੈਗੇ, ਪੰਜਾਬੀ ਹਰ ਜਗ੍ਹਾ ਨੇ। ਉਹਨਾਂ ਸਾਰਿਆਂ ਘਰਾਂ ਨੂੰ ਇਹੀ ਪ੍ਰੋਬਲਮ ਹੈਗੀ। ਹੁਣ ਆਈ ਐਮ ਸ਼ੋਰ ਜਦ ਸਮੀਨਾ ਜੀ ਜਾਂਦੇ ਹੋਣਗੇ ਉੱਥੇ ਆਪਣੇ ਗ੍ਰੈਂਡ ਕਿਡਸ ਕੋਲੇ ਕੋਸ਼ਿਸ਼ ਕਰਦੇ ਹੋਣਗੇ ਕਿ ਉਹਨਾਂ ਨਾਲ ਪੰਜਾਬੀ ਨਾਲ ਬੋਲਣਾ ਕਰਾਂ ਵਟਐਵਰ, ਉਸ ਬੱਚੇ ਨੂੰ ਜਿਹੜੀ ਤੁਸੀਂ ਜ਼ੁਬਾਨ ਸਿਖਾ ਦੇਣੀ ਹੈ ਉਹਨੇ ਜਾ ਕੇ ਸਕੂਲੇ ਉਹੀ ਬੋਲਣੀ ਹੈ। ਉਹ ਬੱਚਾ ਕਿੱਧਰ ਜਾਵੇ? ਇਹ ਫੈਮਲੀਜ਼ ਸਾਰੀਆਂ ਕਿੱਧਰ ਜਾਣ? ਸੋ ਇਟ ਇਜ਼ ਨਾਟ ਦੈਟ ਸਿੰਪਲ ਕਿ ਤੁਸੀਂ ਉਹਨੂੰ ਲਾਗੂ ਕਰ ਦਿਓ। ਉਹਨੂੰ ਫਲਣ ਫੁੱਲਣ ਲਈ ਵੀ ਤੁਸੀਂ ਜਗ੍ਹਾ ਦਿਓ, ਉਹਨੂੰ ਓਪਰਚੁਨਿਟੀਜ਼ ਦਿਓ। ਪੰਜਾਬ ਦੇ ਵਿੱਚ ਓਪਰਚੁਨਿਟੀਜ਼ ਬੜੀਆਂ ਘੱਟ ਨੇ, ਇੰਡਸਟਰੀਅਲਾਈਜੇਸ਼ਨ ਸਭ ਤੋਂ ਘੱਟ ਹੈਗੀ ਸਾਡੇ ਪੰਜਾਬ ਦੇ ਵਿੱਚ। ਉਹ ਇਹ ਕਹਿ ਦਿੰਦੇ ਨੇ ਜੀ ਇਹ ਤਾਂ ਬਾਰਡਰ ਸਟੇਟ ਹੈਗੀ, ਇੱਥੇ ਅਸੀਂ ਇੰਡਸਟਰੀ ਨਹੀਂ ਲਾ ਸਕਦੇ, ਅਸੀਂ ਆਹ ਨਹੀਂ ਕਰ ਸਕਦੇ। ਕੀ ਕਰਨ ਪੰਜਾਬੀ? ਕਿੱਧਰ ਜਾਣ? ਪੰਜਾਬੀ ਸਿੱਖ ਕੇ ਕਿੱਧਰ ਜਾਣ? ਸੋ ਇਟਸ ਨਾਟ ਦੈਟ ਸਿੰਪਲ। ਹੋਰ ਜਿੱਦਾਂ ਇੱਕ ਫਨੀ ਗੱਲ ਤੇ ਇਹ ਹੈ, ਹੁਣ ਨਾਨੀ ਦਾਦੀਆਂ ਤੋਂ ਪੰਜਾਬੀ ਸਿੱਖਦੇ ਨੇ। ਹੁਣ ਤੇ ਨਾਨੀ ਦਾਦੀਆਂ ਨੂੰ ਵੀ ਪੰਜਾਬੀ ਨਹੀਂ ਆਉਂਦੀ, ਉਹ ਵੀ ਅੰਗਰੇਜ਼ੀ ਬੋਲਦੀਆਂ ਨੇ ਜਿਹੜੀਆਂ ਹੁਣ ਇਸ ਯੂ نو ਐਟ ਦਿਸ ਟਾਈਮ ਨਾਨੀਆਂ ਦਾਦੀਆਂ ਨੂੰ ਵੀ ਨਹੀਂ ਪੰਜਾਬੀ ਆਉਂਦੀ। ਸੋ ਆਲਸੋ ਇੱਕ ਹੋਰ ਗੱਲ ਹੈਗੀ ਹੈ which is off the point ਕਿ ਵੀ ਪੰਜਾਬੀ ਜਿਹੜੀ ਅਸੀਂ ਸਿੱਖਦੇ ਆਂ ਕਰਦੇ ਆਂ, ਅਸੀਂ ਬੱਚਿਆਂ ਤੇ ਕਿਉਂ ਕਰਦੇ? ਅਸੀਂ ਆਪ ਕਿਉਂ ਨਹੀਂ ਆਪਣੇ ਲਈ ਸੋਚਦੇ? ਅਸੀਂ ਸਾਰੇ ਆਪ ਕਿਉਂ ਨਹੀਂ ਸੋਚਦੇ ਕਿ ਅਸੀਂ ਵੀ ਸਿੱਖਣੀ ਹੈ ਪੰਜਾਬੀ? ਯੂ نو ਅਸੀਂ ਵੀ ਸਿੱਖ ਰਹੇ ਹਾਂ ਹੁਣ ਪੰਜਾਬੀ ਡਾਕਟਰ ਸਾਹਿਬ ਨਾਲ ਜੁੜ ਕੇ। ਸੋ ਇਹਦਾ ਕੋਈ ਵਕਤ ਨਹੀਂ ਹੈਗਾ ਪੰਜਾਬੀ ਸਿੱਖਣ ਦਾ। ਯੂ نو ਇਹ ਕੋਈ ਕਿਸੇ ਬੱਚਿਆਂ ਦੇ ਉੱਤੇ ਨਹੀਂ ਲਾਜ਼ਮ, ਸਾਡੇ ਉੱਤੇ ਵੀ ਲਾਜ਼ਮ ਕਿ ਅਸੀਂ ਵੀ ਸਿੱਖੀਏ। ਸੋ ਐਨੀਹਾਊ ਜਸਟ ਥੋੜੇ ਜਿਹੇ ਆਫ ਜਿਹੇ ਥਾਟਸ ਨੇ। ਥੈਂਕ ਯੂ। बहुत शुक्रिया बीबा जी। जी हाँ जी, ਹੁਣ ਮੇਰੇ ਖਿਆਲ ਹੋਰ ਸੌਰੀ ਕੋਈ ਮੈਂ ਸਾਡੇ ਇਹ ਗੱਲ ਦੋਸਤ? ਜੀ ਮੈਂ ਜੀ ਇਹ ਕਰਨੀ ਸੀਗੀ ਜਿਹੜੀ ਹਨਾ ਫਿਰ ਬੀਬਾ ਤੋਂ ਹੀ ਹਨਾ ਅਪੋਲੋ ਵਨ ਆ। ਇਹ ਇਸ਼ੂ ਹੈਗੇ ਦੋ ਤਰ੍ਹਾਂ ਦੇ ਆਪਣੇ ਜਿਹੜੇ ਪੰਜਾਬ ਤੋਂ ਆਉਂਦੇ ਮੋਰੇ ਹਨਾ। ਜਿਹੜੀ ਬੀਬਾ ਨੇ ਗੱਲ ਕੀਤੀ ਹੈ ਉਹ ਡਾਇਸਪੋਰੇ ਦੀ ਹੈ। ਆਪਾਂ ਡਾਇਸਪੋਰੇ 'ਚ ਬੈਠਿਆਂ ਨੂੰ ਹਨਾ 2 ਪੀੜ੍ਹੀਆਂ ਹੋਰ ਕਹਿ ਸਕਦੇ ਬੋਲੀ ਸਿੱਖ ਲੈਣਗੇ ਹਨਾ। ਇੱਥੇ ਇੱਕ ਨਾ ਇੱਕ ਦਿਨ ਜਿਹੜੇ ਪੰਜਾਬੀ ਹੈਗੇ ਉੱਥੇ ਤੇ ਫਿਨਿਸ਼ ਹੋਣੀ ਹੈ, ਫਿਰ ਇੰਗਲਿਸ਼ ਸਿੱਖਣੀ ਹੈ। ਮਸਲਾ ਹੈਗਾ ਪੰਜਾਬੀ ਦਾ ਪੰਜਾਬ 'ਚ। ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਸਿਰਫ ਜਿੱਦਾਂ ਯੂਰਪ 'ਚ ਆ ਹਨਾ ਮਲਟੀਲਿੰਗੁਅਲ ਆ ਸਾਰੇ ਬੱਚੇ। ਉਹ ਪਹਿਲਾਂ ਮਾਂ ਬੋਲੀ 'ਚ ਸਿੱਖਦੇ ਆ, ਛੋਟੀ ਉਮਰੇ ਉਹ 2-3 ਬੋਲੀਆਂ ਹੋਰ ਸਿੱਖ ਲੈਂਦੇ ਆ। ਹੁਣ ਜਿਹੜੇ ਯੂਰਪ 'ਚ ਇੱਥੇ ਆਉਂਦੇ ਆ, ਜਿਹੜੀ ਜਰਮਨੀ ਤੋਂ ਆਉਂਦੇ ਆ, ਫਰਾਂਸ ਤੋਂ ਆਉਂਦੇ, ਉਹ ਫਲੂਐਂਟਲੀ ਇੰਗਲਿਸ਼ ਵੀ ਆਉਂਦੀ ਪਰ ਉਹਨਾਂ ਨੂੰ ਆਪਣੀਆਂ ਹੋਰ ਬੋਲੀਆਂ ਵੀ ਆਉਂਦੀਆਂ। ਪਰ ਪੰਜਾਬੀਆਂ ਨੂੰ ਪੰਜਾਬ 'ਚ ਪ੍ਰੋਬਲਮ ਹੈਗੀ ਆ। ਸੋ ਆਈ ਥਿੰਕ ਐਜੂਕੇਸ਼ਨ ਸਿਸਟਮ ਦੀ ਪ੍ਰੋਬਲਮ ਆ ਕਿ ਤੁਸੀਂ ਇੰਟਰੋਡਿਊਸ ਕਰਦੇ ਨੇ ਐਡੀਸ਼ਨਲ ਲੈਂਗੁਏਜਸ ਕਰਦੇ। ਤੇ ਇਟਸ ਨਾਟ ਅਬਾਊਟ ਦ ਇੰਡਸਟਰੀ ਦੀ ਮੈਂ ਗੱਲ ਸਮਝਦਾ ਹਨਾ, ਪਰ ਤੁਸੀਂ ਮਲਟੀਲਿੰਗੁਅਲ ਯੂਰਪ ਤੇ ਜਿਹੜੇ ਇੰਡੀਆ ਹੈ ਹਨਾ ਉਹਦੀ ਮਾਡਲ ਸੇਮ ਆ ਕਲਚਰਲੀ ਲਿੰਗੁਇਸਟਿਕਲੀ। ਪਰ ਯੂਰਪ ਮਲਟੀਲਿੰਗੁਅਲ ਇਹ ਸਾਰੇ ਬੱਚੇ ਨਿਆਣੇ ਤੇ ਪੰਜਾਬ 'ਚ ਹੈ ਨਹੀਂ। ਸੋ ਇਹ 2 ਇਸ਼ੂਜ਼ ਆ। ਇੱਕ ਤਾਂ ਹੈ ਕਿ ਮਲਟੀਲਿੰਗੁਇਜ਼ਮ ਪੰਜਾਬ, ਦੂਸਰਾ ਜਿਹੜੇ ਪ੍ਰਵਾਸੀ ਜਿਹੜੇ ਹੈਗੇ ਉਹਨਾਂ ਪਿੱਛੋਂ ਛੱਡੋ। ਅਸੀਂ ਨਿਆਣਿਆਂ ਨੂੰ ਸਿਖਾ ਦੇਵਾਂਗੇ ਜਾਂ ਪਰ ਉਹਨਾਂ ਦੀ ਤੀਜੀ ਚੌਥੀ ਪੀੜ੍ਹੀ ਤਾਂ ਐਕਸਪੈਕਟੇਸ਼ਨ ਹੋ ਹੀ ਨਹੀਂ ਸਕਦੀ ਹੈਗੀ ਕਿ ਜਿਹੜੇ ਬਾਹਰ 5 ਪੀੜ੍ਹੀਆਂ ਹੋ ਗਈਆਂ ਇੰਡੀਆ ਤੋਂ ਆਇਆਂ ਨੂੰ ਉਹ ਵੀ ਪੰਜਾਬੀ ਬੋਲੀ ਜਾਣ ਹਨਾ। ਜੇ ਪੰਜਾਬੀ ਪੰਜਾਬ 'ਚ ਨਾ ਰਹੀ ਫਿਰ that's it's the end। ਪਰ ਜੇ ਪੰਜਾਬੀ ਇੰਗਲੈਂਡ 'ਚ ਨਾ ਰਹੀ that doesn't matter ਕਰਕੇ ਇਸ ਹੈ ਹੀ ਬਾਹਰੋਂ, ਪੰਜਾਬ ਤੋਂ ਆਉਂਦੇ ਬਾਹਰ, ਅਸੀਂ ਸਾਡੇ ਜਨਮ ਵੀ ਬਾਹਰ ਲਾਈ ਹਨ। I think the issues ਥੋੜੇ ਜਿਹੇ complicated ਹੋ ਜਾਂਦੇ। people confuse the two। ਡਾਇਸਪੋਰਾ ਦੀ ਇਸ਼ੂ ਸੈਪਰੇਟ ਹੈ, ਪੰਜਾਬ ਦੇ ਇਸ਼ੂ ਸੈਪਰੇਟ ਹੈ। ਇਹ ਮੈਂ ਗੱਲ ਕਹਿਣੀ ਚਾਹੁੰਦਾ ਸੀ। ਨਹੀਂ ਤੁਸੀਂ ਸਹੀ ਕਹਿ ਰਹੇ ਹੋ। ਮਾਈ ਜੀ। ਪ੍ਰੋਬਲਮ ਇਜ਼ ਦਿਸ ਕਿ ਬਈ ਜਦ ਤੁਹਾਡਾ ਢਿੱਡ ਭਰਿਆ ਹੁੰਦਾ ਨਾ then it's all right, ਤੁਸੀਂ ਮਲਟੀਲਿੰਗੁਅਲ ਹੋ ਜਾਓ, ਤੁਸੀਂ ਸਾਰਾ ਕੁਝ ਹੋ ਜਾਓ। ਯੂ نو ਜਿੱਦਾਂ ਯੂਰਪ 'ਚ ਦੀ ਤੁਸੀਂ ਗੱਲ ਕਰਦੇ ਹੋ, ਬਾਹਰ ਦੀ ਗੱਲ ਕਰਦੇ ਹੋ। ਪੰਜਾਬੀਆਂ ਨੂੰ ਪੰਜਾਬ ਦੇ ਵਿੱਚ to survive and to follow ਫੂਲੋ it's very difficult on the basis of ਪੰਜਾਬੀ। ਨਾ ਇਹ ਪ੍ਰੋਬਲਮ ਹੈ। ਤੁਸੀਂ ਇਹ ਤਾਂ ਪਹਿਲਾਂ ਇੱਕ ਸੈਕਿੰਡ it is not that simple। ਤੁਸੀਂ ਇਹ ਸਾਰੇ ਜਿੱਦਾਂ ਤੁਸੀਂ ਜਿਹੜੀ ਸਾਰੀਆਂ ਗੱਲਾਂ ਕਰ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ, ਪਰ ਅਗੇਨ ਮੇਰੀ ਗੱਲ ਹੈ ਕਿ ਢਿੱਡ ਭਰੇ ਦੀਆਂ ਗੱਲਾਂ। ਤੁਹਾਨੂੰ ਜਦ ਰੋਜ਼ੀ ਰੋਟੀ ਦਾ ਸਵਾਲ ਪੈਂਦਾ ਕੀ ਕਰੋਗੇ? ਜਾਂ ਤਾਂ ਤੁਸੀਂ ਪ੍ਰੋਵਾਈਡਡ ਹੋਵੋ ਆਪਣੀ ਪੰਜਾਬੀ ਦਾ ਮਲਟੀਲਿੰਗੁਅਲ। ਉੱਥੇ ਮਸੀ ਤਾਂ ਵਿਚਾਰਿਆਂ ਦੇ ਕੋਲ ਇੰਨਾ ਪੈਸਾ ਹੁੰਦਾ ਕਿ ਬੱਚੇ ਨੂੰ ਸਕੂਲ, ਕਿਹੜੇ ਸਕੂਲ ਦੇ ਵਿੱਚ ਉਹਨਾਂ ਨੇ ਮਲਟੀਲਿੰਗੁਅਲ ਹੋਣਾ ਹੈ ਕਿ ਉਹਨਾਂ ਨੂੰ ਹਿੰਦੀ ਵੀ ਪੜਾਉਣਗੇ, ਪੰਜਾਬੀ ਵੀ ਪੜਾਉਣਗੇ, ਅੰਗਰੇਜ਼ੀ ਵੀ ਪੜਾਉਣਗੇ ਤਾਂ ਕਿ ਉਹ ਕੰਪੀਟੀਟਿਵ ਹੋ ਜਾਣ ਹਰ ਜਗ੍ਹਾ। ਮਸੀ ਤਾਂ ਇੱਕ ਇਨਸਾਨ ਈਵਨ ਅ ਮਿਡਲ ਕਲਾਸ ਪਰਸਨ ਅੱਜ ਕੱਲ੍ਹ ਚੰਗੇ ਸਕੂਲ 'ਚ ਬੱਚੇ ਨੂੰ ਭੇਜਣ ਲਈ ਬੜਾ ਔਖਾ। ਸੋ ਇਹ ਸਾਰੀਆਂ ਗੱਲਾਂ ਅਸੀਂ ਜਿਹੜੀਆਂ ਕਰਦੇ ਆ ਨਾ ਬਹੁਤ ਵਧੀਆ ਨੇ, ਇਹ ਬੜੀਆਂ ਆਈਡੀਅਲਿਸਟਿਕ ਗੱਲਾਂ ਨੇ, ਪਰ ਤੁਸੀਂ ਪਹਿਲਾਂ ਢਿੱਡ ਭਰੋ।
ਉਹਨਾਂ ਲੋਕਾਂ ਦਾ, ਫੇਰ ਗੱਲ ਕਰੂੰ ਮੇਰੇ ਨਾਲ। ਤੇ ਮੈਂ ਉਹੀ ਇੱਕ ਤਾਂ ਮੈਂ ਕਹਿਣਾ ਆ ਕਿ ਉਹ ਜੀ ਐਜੂਕੇਸ਼ਨ ਜੀ ਸਿਸਟਮ ਜਿਹੜੀ ਆ ਉਹੋ ਹੀ ਆ, ਕਰਕੇ ਜਿਹਨਾਂ ਕੋਲ ਤਾਂ ਪੈਸਾ ਹੈ ਨਹੀਂ ਢਿੱਡ ਭਰਦਾ, they can't go send their kids to school and learn ਅੱਛਾ English anyway. It's to do with the education system. ਉਹ ਬਦਲਣੀ ਪੈਣੀ ਹੈ ਜਿਹੜੇ ਹਨਾ ਪ੍ਰਾਈਵੇਟ ਤੇ ਨਹੀਂ ਹੈ ਜੀ ਕਿ ਜੀ हाँ जी ਪਬਲਿਕ कोई ਜਿਹੜੇ सही साहब ਹੈਗੇ तुसी ਇੱਕ कहना ਮਿੰਟ चाह रहे ਇੱਕ हो ਮਿੰਟ ਇੱਕ ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ ਕਿ ਤੁਸੀਂ जी ਆਪਾਂ जी ਸਾਰੇ ਜਣੇ ਤਮੀਨਾ ਜੀ ਦੇ ਥਰੂ ਜਾਈਏ ਔਰ ਆਪਣਾ ਆਪਣਾ ਟਾਈਮ ਲੈ ਕੇ ਉਹਦੇ ਹਿਸਾਬ ਨਾਲ ਚੱਲੀਏ, ਕਿਉਂਕਿ ਫਿਰ ਡਿਸਰਪਸ਼ਨ ਹੋ ਜਾਏਗੀ। जी 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 हाँ जी जुबैर जी गल करोगे तुसी हाँ जी, शुक्रिया जी। जी जी हाँ जी तुसी गल करो सारियां गल्लां ठीक ने, लेकिन क्योंकि जुबान दा जेड़ा मसला है बहुत वड्डा है, ते पंजाब जेड़ा है वो एक इस वेले एक एग्जिस्टेंशियल क्राइसिस चों भी गुजर रहा है और पॉलिटिकल क्राइसिस चों भी गुजर रहा है। बोली साडी खत्म भी हो रही है, असी लड़ भी रहे हैं, ते ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਨੈਚੁਰਲ ਨੇ। मैं सिर्फ कहांगा कि अपना जसपाल जी ने जी कहानी पढ़ी है वो बड़ी सोहनी है। इस टॉपिक पे लिखना आसान नहीं है, मैं तो नहीं लिख सकिया, हालांकि मैं 40-50 कहानियां लिखिया ने। मैं क्योंकि ਇਹੋ ਜਿਹੇ टॉपिक पे लिखना ਜਿਹੜਾ बहुत ही मुश्किल काम हमेशा एहसास रहता है कि मैं प्रोपोगैंडिस्ट ना हो जाऊं और लिटरेचर चो बाहर ना निकल जावां, ते बहुत औखा काम है। लेकिन उन्होंने जिस तरह ਨੂੰ ਲਿਖਿਆ है वो बहुत सोहना ढंग है, और मैं समझना पंजाबी का ਜਿਹੜਾ नारा मारने ਅਸੀਂ उस तो औखा काम है ਉਹਦੇ ਬਾਰੇ ਇੱਕ कहानी लिखना। पंजाबी बोली का ਜਿਹੜਾ विषय है ਉਹਦੇ ਤੇ कहानी लिखना, सड़क ते जलूस कढ़ना ठीक है, लेकिन कहानी लिखना उस तो औखा काम है। ते कहानियां जड़ियां ने इंज दियां लिखियां जानियां चाहिदियां ने। ਇਹ ਜਿਹੜੇ ਨੇ ਇਹ ਆਪਣਾ ਜਿਹੜਾ ਆਪਣੇ ਜਸਪਾਲ ਕੌਰ ਜੀ ਜਿਹੜੇ ਨੇ ਵੈਸੇ ਸੋਸ਼ਲ ਕਹਾਣੀਆਂ ਵੀ ਬੜੀਆਂ ਸੋਹਣੀਆਂ ਲਿਖਦੇ ਨੇ। ਇਹਨਾਂ ਨੇ ਇੱਕ ਦੋ ਮੈਨੂੰ ਕਹਾਣੀਆਂ ਭੇਜੀਆਂ ਵੀ ਨੇ, ਔਰ ਮੇਰਾ ਇਹਨਾਂ ਦੇ ਨਾਲ ਜਿਹੜਾ ਤਾਰਫ ਹੋਇਆ, ਕੰਟੈਕਟ ਹੋਇਆ, ਉਹ ਇਹਨਾਂ ਨੇ ਕੋਈ ਮੇਰੀਆਂ ਇੱਕ ਦੋ ਕਹਾਣੀਆਂ ਪੜ੍ਹੀਆਂ ਸੀ ਤੇ ਉਸ ਰਾਹੀਂ ਹੋਇਆ। ਫਿਰ ਅਸੀਂ ਇਹ ਸੰਗਤ ਦਾ ਦੱਸਿਆ ਤੇ ਸਾਰੇ ਦੋਸਤਾਂ ਨੇ ਤਾਰੀਫ ਕੀਤੀ ਹੈ ਕਹਾਣੀ ਦੀ, ਤੇ ਮੈਂ ਵੀ ਤਾਰੀਫ ਕਰਾਂਗਾ। ਤੇ ਇਹ ਕਿ ਅੱਗੇ ਵੀ ਸਾਡੀ ਸੰਗਤ 'ਚ ਆਉਂਦੇ ਰਹਿਣ, ਔਰ ਆਪਣੇ ਹੋਰ ਤਰ੍ਹਾਂ ਜਿਹੜੇ ਹੋਰ ਵਿਸ਼ੇ ਤੇ ਜਿਹੜੀਆਂ ਇਹਨਾਂ ਨੇ ਕਹਾਣੀਆਂ ਲਿਖੀਆਂ ਨੇ ਉਹ ਵੀ ਪੜ੍ਹਨ। ਤੇ ਜੀ ਆਇਆਂ ਨੂੰ ਜੀ, ਬਹੁਤ ਖੁਸ਼ੀ ਹੋਈ। बहुत शुक्रिया जुबैर जी। ਹੁਣ ਅਸੀਂ ਥੋੜਾ ਜਿਹਾ ਮੌਕਾ, ਥੋੜਾ ਜਿਹਾ ਟਾਈਮ ਹੈ ਵੇ, ਜਸਪਾਲ ਜੀ ਨੂੰ ਥੋੜਾ ਜਿਹਾ ਟਾਈਮ ਦੇਵਾਂਗੇ। ਜਸਪਾਲ ਜੀ ਤੁਸੀਂ ਥੋੜੀ ਜਿਹੀ ਗੱਲ ਕਰ ਲਓ, ਕਿਉਂਕਿ ਇੱਕ ਤਾਂ ਜਿਸ ਤਰ੍ਹਾਂ ਡਾਕਟਰ ਅਲੀਜ਼ੀਆ ਨੇ ਕਿਹਾ ਸੀ ਉਹਦਾ ਤੁਸੀਂ ਅਗਰ ਜਵਾਬ ਦੇਣਾ ਚਾਹੋ ਮੁਖਤਸਰ ਲਫ਼ਜ਼ਾਂ ਦੇ ਵਿੱਚ ਤੇ ਪਲੀਜ਼। हाँ जी, बहुत शुक्रिया जी सब का कहानी पसंद करने ਲਈ। डॉक्टर लेसिया का भी बहुत शुक्रिया, उन्होंने मेरा जिस मसले वाले ध्यान दवाया। जिस कहानी जिस एरिया एक स्कूल ਦੇ ਵਿੱਚ ਵਾਪਰੀ ਹੈ, जिस स्कूल 'ਚ मैं पढ़ाਉਂਦੀ ਰਹੀ ਹਾਂ, ਸਾਰੇ ਪਾਤਰ मैं ਉੱਥੋਂ ਹੀ ਲਏ ਆ, ਤਾਂ ਉਹ ਕਹਾਣੀ ਇੱਕ ਸਕੂਲ ਦੀ ਹੈ। ਉਹ ਬਹੁਤ ਜਿਸ ਗੱਲ ਵੱਲ ਉਹਨਾਂ ਨੇ ਧਿਆਨ ਦਿਵਾਇਆ ਉਹ ਵਿਸ਼ਾ ਇਹਦੇ ਉੱਤੇ ਤੇ ਭਾਵੇਂ ਪੂਰੀ ਕਿਤਾਬ ਲਿਖ ਲਵੋ। ਜਿਸ ਤਰ੍ਹਾਂ ਰਸੂਲ ਹਮਜ਼ਾ ਤੋਪ ਦੀ ਗੱਲ ਆਈ ਹੈ, ਤਾਂ ਫਿਰ ਉਹ ਇੱਕ ਛੋਟੀ ਜਿਹੀ ਕਹਾਣੀ ਅੱਜ ਇੱਥੇ ਪੜ੍ਹਨ ਵਾਸਤੇ ਵੀ ਮੇਰੇ 2-3 ਪੇਜ ਜਿਹੜੇ ਆ ਉਹ ਵਿੱਚੋਂ ਕੱਟ ਕਰਕੇ ਪੜ੍ਹੇ ਆ। ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਕੱਟ ਕਰਕੇ ਸਾਹਮਣੇ ਲਿਆਂਦੀਆਂ ਹੈਗੀਆਂ। ਸੋ ਮੇਰੇ ਧਿਆਨ ਵਿੱਚ ਹੈ ਉਹ ਗੱਲ। ਠੀਕ ਹੈ ਕਿ ਸਾਡੀ ਟਰਾਂਸਲੇਸ਼ਨ ਹੋਣਾ ਚਾਹੀਦੀ ਹੈ, ਅਨੁਵਾਦ ਹੋਣੇ ਚਾਹੀਦੇ, ਸਾਡੀ ਬੋਲੀ ਨੂੰ ਅੱਗੇ ਉਹਦਾ ਵਿਕਾਸ ਨਹੀਂ ਹੋਇਆ। ਸੱਚਮੁੱਚ ਸਾਡਾ ਕਾਨੂੰਨ ਤੱਕ ਜਿਹੜਾ ਉਹ ਅਨੁਵਾਦ ਨਹੀਂ ਹੋ ਸਕਿਆ। ਜਿਹੜੇ ਵਕੀਲ ਹਾਈ ਕੋਰਟ ਦੇ ਵਿੱਚ ਵਕੀਲ ਬਹਿਸ ਕਰਦੇ ਨੇ, ਜੱਜ ਫੈਸਲੇ ਦਿੰਦੇ ਨੇ, ਉਹ ਹਾਲੇ ਤੱਕ ਸਾਡੀ ਲੋਕਾਂ ਨੂੰ ਸਾਡੀ ਭਾਸ਼ਾ ਦੇ ਵਿੱਚ ਨਹੀਂ ਮਿਲਦੇ। ਇਹ ਬਹੁਤ ਸਾਰੇ ਮੁੱਦੇ ਆ, ਬਹੁਤ ਸਾਰੇ ਮੁੱਦੇ। ਔਰ ਮੈਂ ਇੱਕ ਨੰਨੀ ਜੀ ਜਾਨ ਜਿਹਦੇ ਕੋਲ ਲਿਖਿਆ ਨਹੀਂ ਗਿਆ ਇੰਨਾ ਵੱਡੇ ਵਿਸ਼ੇ ਤੇ, ਸੋ ਇੱਕ ਕੋਸ਼ਿਸ਼ ਮੈਂ ਕੀਤੀ ਹੈ ਕਿ ਮੈਨੂੰ ਫਿਕਰ ਸੀ ਕਿ ਸਕੂਲ ਦੇ ਵਿੱਚ ਇਹ ਮੇਰੇ ਸਾਹਮਣੇ ਸਾਰਾ ਕੁਝ ਹੁੰਦਾ। ਔਰ ਸੱਚਮੁੱਚ ਇਹ ਜਿਹੜੀ ਪੰਜਾਬੀ ਕੰਪਲਸਰੀ ਹੋਈ ਹੈ, ਇਹ ਅਸੀਂ ਸੀਐਮ ਨੂੰ ਬਹੁਤ ਚਿੱਠੀਆਂ ਲਿਖੀਆਂ, ਔਰ ਮਿੱਤਰ ਸਿੰਘ ਮੀਤ ਜੀ ਮੇਰੇ ਨਾਲ ਹੈਗੇ ਸੀ। ਅਸੀਂ ਕਾਨੂੰਨ ਉਹ ਕਾਨੂੰਨ ਤਾਂ ਆਲਰੇਡੀ ਹੈਗਾ ਸੀ 2008 ਪੰਜਾਬੀ ਲਰਨਿੰਗ ਐਕਟ ਜਿਹੜਾ ਸੀਗਾ, ਪਰ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਗਿਆ ਸੀ, ਉਹਨੂੰ ਕੋਈ ਸੀਰੀਅਸਲੀ ਨਹੀਂ ਲਿਆ ਗਿਆ। ਸੋ ਅਸੀਂ ਇੰਨਾ ਧਿਆਨ ਦਿਵਾਇਆ ਸਰਕਾਰ ਦਾ ਉਹਦੇ ਵੱਲ ਕਿ ਉਹਨੂੰ ਫ੍ਰੈਂਚ ਹਟਾ ਕੇ
ਤੇ ਉਹਨੂੰ ਲਾਗੂ ਕੀਤਾ ਗਿਆ। ਔਰ ਅੱਜ ਮੈਂ ਕਹਿੰਦੀ ਕਿ 98% ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਕੰਪਲਸਰੀ ਹੈ ਹੀ ਹੈ। ਔਰ ਹਿੰਦੀ ਤੋਂ ਅੰਗਰੇਜ਼ੀ ਨਾਲੋਂ ਵੀ ਮੈਨੂੰ ਇੰਝ ਮਹਿਸੂਸ ਹੁੰਦਾ, ਮੈਂ ਉਸ ਫੀਲਡ ਦੇ ਵਿੱਚ ਹਾਂ, ਉਹਨਾਂ ਲੋਕਾਂ 'ਚ ਰਹਿੰਦੀ ਹਾਂ, ਸੱਚਮੁੱਚ ਮੈਨੂੰ ਹਿੰਦੀ ਤੋਂ ਜ਼ਿਆਦਾ ਖਤਰਾ ਲੱਗਦਾ ਹੈ ਕਿ ਇੱਕ ਬੱਚਾ ਹਿੰਦੀ ਬੋਲਦਾ ਹੈ ਸਕੂਲ ਦੇ ਵਿੱਚ। ਅੰਗਰੇਜ਼ੀ ਤਾਂ ਬੋਲਦਾ ਹੀ ਕੋਈ ਨਹੀਂ, ਘੱਟ ਬੋਲਦੇ ਨੇ ਬੱਚੇ। ਸਾਰਾ ਦਿਨ ਉਹਨਾਂ ਦੀ ਜਿਹੜੀ ਆਪਸੀ ਗੱਲਬਾਤ ਉਹ ਹਿੰਦੀ ਵਿੱਚ ਹੁੰਦੀ ਹੈ। ਸੋ ਇਸੇ ਕਰਕੇ ਮੈਂ ਉਹ ਰਾਸ਼ਟਰੀ ਭਾਸ਼ਾ ਵਾਲਾ ਮੁੱਦਾ ਸੀ, ਬਚਪਨ ਤੋਂ ਪੜ੍ਹਦੇ ਆ ਰਹੇ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਤਾਂ ਇਸ ਕਰਕੇ ਮੈਂ ਉਹ ਪੁਆਇੰਟ ਵਿੱਚ ਨੋਟ ਕੀਤਾ ਸੀ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ, 22 ਦੀਆਂ 22 ਭਾਸ਼ਾਵਾਂ ਸਾਡੀਆਂ ਰਾਸ਼ਟਰੀ ਭਾਸ਼ਾਵਾਂ। ਸੋ ਮਸਲੇ ਬਹੁਤ ਜ਼ਿਆਦਾ ਇਹ ਭਾਸ਼ਾ ਨੂੰ ਲੈ ਕੇ, ਤਾਂ ਇਹ ਕਹਾਣੀ ਮੈਂ ਇੱਕ ਕੋਸ਼ਿਸ਼ ਜ਼ਰੂਰ ਕੀਤੀ ਹੈ। ਤੇ बहुत शुक्रिया जसपाल जी, बहुत शुक्रिया। जिस तरह जुबैर साहब ने कहा कि कहानी इस टॉपिक ते कहानी लिखना जिहड़ा ना वो जलूस जलसियां तो बड़ी वड्डी गल है, बड़ा औखा काम है। ते तुसी एक काम पढ़िया और उन्होंने अंजाम तक पहुंचाया, वो कित्थों तक गया या उहदे ते किन्ना क अमल होया, ये तुहाडा काम नहीं। ठीक है, तुसी कोशिशां कीतियां ते बहरहाल तुसी जिहड़ा काम जो गल कहना चाहते सी, जो काम करना चाहते सी वो कर लिया। तुसी कहानी रहे ते जिउंदे रहो और मजीद चंगियां कहानियां लिखते रहो इस तरह ही। बहुत शुक्रिया तुहाडा ते तुहानू तुहाडे ते माण है सानू सारियां नू, सारे दोस्तां दा बड़ा शुक्रिया। बड़ी सोहनी गलबात हुई है और इहदे उत्ते वाकई मैं जिस तरह तुसी कहंदे हो कि बड़े होर किताब पूरी लिखी जा सकती है, बिल्कुल सही गल है। और इहदे ते गलबात भी सारी रात भी थोड़ी है, इहदे ते गलबात दा टाइम जिहड़ा, पर साडे कोल ज़ाहिर है जिहड़ा मखसूस टाइम हुंदा है। ते तुहाडा बहुत शुक्रिया एक बारी फिर, और अपने सारे दोस्तां दा, अपने सारे संगतियां दा बहुत शुक्रिया। बहुत जबरदस्त गलबात हुई है, जिउंदे रहो। बहुत शुक्रिया जी, सारे बड़ी मेहरबानी हाँ जसपाल जी, जी, हुण आंदे रहा जे। हाँ जी, बिल्कुल आंदे रहना, बिल्कुल। बड़ी अच्छी बीबा जी ਹਾਂਜੀ ने या